ਨੌਕਰੀ ਦਿੱਤੀ ਤੈਨੂੰ ਆ ਧੱਕੇ ਖਾਣ ਡਿਆ ਰੋਡ ਦੇ ਉੱਤੇ ਤੋਂ। ਸਾਡਾ ਕੋਈ ਮੁੱਦਾ ਨਹੀਂ ਹੱਲ ਹੋਇਆ ਹੈ। ਸਾਨੂੰ ਤਾਂ ਕਮਾ ਕੇ ਰੋਟੀ ਖਾਣੀ ਪੈਣੀ, ਮਿਹਨਤ ਕਰਦੇ ਪਏ ਆ। ਨਹੀਂ ਕੋਈ ਪਾਰਟੀ ਇਦਾਂ ਦੀ ਆਵੇ ਹੁਣ ਵੀ ਜਿਹੜੀ ਘਰੇ ਬੈਠਿਆਂ ਨੂੰ ਰੋਟੀ ਦੇਵੇ। ਇਹਦਾ ਭਰਾਵਾ ਆਮ ਆਦਮੀ ਨੂੰ ਪਾਉੜੀਆਂ। ਰੌਲਾ ਜ਼ਿਆਦਾ ਮੋਦੀ ਦਾ ਹੀ ਆ ਜੀ ਹੁਣ ਤਾਂ। ਘਰੇ ਆ ਕੇ ਕੰਮ ਕਰਕੇ ਜਾਇਆ ਕਰਨਗੇ ਤੁਹਾਡੇ। ਕਿਸੇ ਦੇ ਪਿਓ ਨਾਲ ਘਰੇ ਆ ਕੇ ਕੰਮ ਨਹੀਂ ਕਰਨਾ, ਸਾਰੇ ਹਰਾਮੀ ਆ, ਇਹ ਉਤੋਂ ਜ਼ਿਆਦਾ ਹਰਾਮੀ ਆ। ਪਹਿਲਾਂ ਜਿਹੜਾ ਐਮਪੀ ਬਣਿਆ ਸੀ ਉਹ ਤਾਂ ਸਾਡੇ ਮੱਥੇ ਨਹੀਂ ਲੱਗਾ। ਸਾਰੇ ਆਮ ਕਰਦੇ ਆ, ਕੋਈ ਮੋਬਾਈਲ ਰਿਪੇਅਰ ਕਰਨ ਵਾਲਾ, ਕੋਈ ਕੁਛ ਆ ਕੋਈ ਅੱਜ ਪੁੱਛੋ ਜਾ ਕੇ ਅੱਜ ਕਰਦੇ ਨੇ ਮੋਬਾਈਲ ਰਿਪੇਅਰ। ਅੱਜ ਨਹੀਂ ਅੱਜ ਲੈ ਹੁਣ ਮੰਤਰੀ ਬਣ ਗਿਆ, ਹਲੇ ਕਾਹਨੂੰ ਕਰਨਾ। ਇਹ ਤਾਂ ਗੱਲ ਹੈ ਵਾ। ਪੰਜ ਸਰਪੰਚਾਂ ਤੋਂ ਸ਼ੁਰੂ ਹੋ ਜਾਂਦਾ ਗਲੀਆਂ ਨਾਲੀਆਂ ਦਾ। ਐਮਪੀ ਤੱਕ ਇਹੀ ਆ ਕਿ ਗਲੀਆਂ ਨਾਲੀਆਂ ਬਣਾਈ ਜਾਓ, ਬਸ ਇਹਨਾਂ ਇਹ ਖੁਸ਼ ਰਹਿਣਾ ਇਹਨਾਂ ਨੇ। 5 ਸਾਲ ਹੋ ਰਹੇ ਤਾਂ ਵੋਟਾਂ ਹੋਣੀਆਂ ਹੀ ਨਹੀਂ। ਜੋ 5 ਸਾਲ ਰਹਿ ਗਏ ਨਾ ਅਗਲੇ 2028 ਦੀਆਂ ਚੋਣਾਂ 'ਚ ਵੋਟਾਂ ਹੋਣੀਆਂ ਹੀ ਨਹੀਂ। ਇਸ ਵਾਰ ਇਹਨਾਂ ਦਾ ਜ਼ੀਰੋ ਆ। ਅਸੀਂ ਭਾਰਤ ਦੇ ਲੋਕ ਇੰਨੇ ਵੀ ਬੇਵਕੂਫ ਨਹੀਂ ਹੈਗੇ, ਖਾਸ ਕਰ ਪੰਜਾਬ 'ਚ, ਕਿ ਅਸੀਂ ਜਾਤਾਂ ਦੇ ਜਾਂ ਧਰਮ ਦੇ ਆਧਾਰ ਤੇ ਵੋਟ ਪਾਵਾਂਗੇ। ਅਗਰ ਮੋਦੀ ਹੁਣ ਆ ਜਾਂਦਾ ਤੇ ਅੱਗੇ ਤੋਂ ਚੋਣਾਂ ਬੰਦ। ਉਹ ਬਾਲਿਆਂ ਨੇ ਪੈਸੇ ਉਹਨੇ ਫੋਟੋਆਂ ਖਿਚਵਾ ਲਿਆ ਦੁਨੀਆ ਭਰ ਦੀਆਂ। ਲੋਕਾਂ ਨੇ 5-5 150 ਰੁਪਇਆ ਲਵਾਤਾ। ਕੋਈ ਬਾਲਿਆਂ ਦਾ ਪੈਸਾ ਨਹੀਂ, ਕੋਈ ਲੈਟਰਿੰਗ ਬਾਥਰੂਮ ਦਾ ਹੀ ਪੈਸਾ ਹੈ। ਠੀਕ ਹੈ ਬਾਈ, ਰਾਹੁਲ ਗਾਂਧੀ 'ਚ ਲੱਗਦੀ ਹੈ ਤੁਹਾਨੂੰ ਕਪੈਸਿਟੀ ਵੀ ਉਹ ਪ੍ਰਧਾਨ ਮੰਤਰੀ ਬਣਨ ਦੇ ਕਾਬਿਲ ਹੈਗਾ? ਹਾਂ, ਬਣਨ ਦੇ ਕਾਬਲ ਤਾਂ ਇਹਦਾ ਪਿਓ ਕਿਹੜਾ ਸੀਗਾ, ਉਹ ਤੇ ਮਾਂ ਮਰੀ ਤੇ ਉਹਨੂੰ ਬਣਾ ਦਿੱਤਾ। ਪਰਿਵਾਰਵਾਦ 'ਚ ਦਾ ਲੱਗ ਗਿਆ। ਹੱਲ ਹੋ ਜਾਣਾ। ਆਪਾਂ ਪਾਉਣੇ ਵੋਟ ਆਮ ਆਦਮੀ ਪਾਰਟੀ ਨੂੰ। ਇੱਕ ਦਿਨ ਪਹਿਲਾਂ ਤਾਂ ਉਹ ਸਿਰ ਤੇ ਕਰਜ਼ੇ ਦੀ ਪੰਡ ਚੱਕੀ ਫਿਰਦੇ ਸੀ। ਇੱਧਰ ਸੰਗਲ ਲੈ ਕੇ ਵੀ ਗਿਆ, ਉਹ ਇਹਦੀ ਗੱਲ ਹੈਗੀ, ਸੰਗਲ ਲੈ ਕੇ ਵੀ ਗਿਆ। ਪਰ ਉਹੀ ਸੰਗਲ ਲੱਤਾਂ ਨੂੰ ਪਾ ਲਿਆ। ਆਪਣੇ ਪਾਇਆ, ਸਾਡੇ ਤੱਕ ਹੋਰ ਨਹੀਂ ਕਿਤੇ ਪਾਇਆ। ਕੀਤਾ ਉਹਨਾਂ ਨੇ 2 ਸਾਲ 'ਚ ਕੁਝ ਕੰਮ? ਕੁਛ ਨਹੀਂ ਕੀਤਾ ਜੀ। ਕੁਮਾਰ ਚੱਬੇ ਆ। ਰਾਜ ਕੁਮਾਰ ਖੜਾ। ਹਾਂ, ਉਹ ਹੁਣ ਕਾਂਗਰਸ ਤੋਂ ਨਿਕਲ ਕੇ ਇੱਧਰ ਆਇਆ। ਹਾਂ, ਅਸੀਂ ਤਾਂ ਭਰਾਵਾ ਰਕਸ਼ਾ ਹੀ ਚਲਾਉਣਾ, ਸਾਨੂੰ ਨਹੀਂ ਦੇਣਾ ਕਿਸੇ ਨੇ ਜੀ। ਸਾਨੂੰ ਕਿਸੇ ਨੇ ਕੱਖ ਨਹੀਂ ਦੇਣਾ। ਇੱਥੇ ਇੱਧਰੋਂ ਆਉਂਦਾ ਉਹ ਧੱਕਾ ਮਾਰਦਾ, ਉੱਧਰੋਂ ਆਉਂਦਾ ਉਹ ਧੱਕਾ ਮਾਰਦਾ। ਜਿੱਤ ਜਾਂਦਾ ਮੁੜ ਕੇ ਆਉਂਦਾ, ਕੋਈ ਨਹੀਂ ਪੁੱਛਦਾ। ਕੋਈ ਕਿਹੜਾ ਪੈਂਦਾ ਤੁਹਾਨੂੰ? ਸਾਡੇ ਡਾਕਟਰ ਰਾਜ ਪੈਂਦਾ ਸੀ ਉਹਲੇ। ਡਾਕਟਰ ਰਾਜ ਪੈਂਦਾ ਸੀ। ਹੁਣ ਉਹ ਐਮਪੀ ਦੀ ਚੋਣ 'ਚ ਖੜੇ ਨੇ ਆਮ ਆਦਮੀ ਪਾਰਟੀ। ਉਹ ਉਧਰੋਂ ਫੇ ਚੱਲ ਗਏ, ਦਲ ਬਦਲੂ ਹੁੰਦੇ, ਤੁਹਾਨੂੰ ਪਤਾ ਹੀ ਆ। ਜੇ ਦਲ ਬਦਲ ਕੇ ਗਏ ਨੇ ਤੇ ਉਹਨਾਂ ਨੂੰ ਫੇ ਐਤਕੀ ਵੋਟ ਪਾਉਣੀ ਚਾਹੋ ਜੀ ਉਹਨਾਂ ਨੂੰ ਵੋਟ ਕਿਉਂ ਪਾਵਾਂਗੇ ਜੀ ਅਸੀਂ? ਨਾ ਉਹ ਤਾਂ ਆਏ ਨਹੀਂ ਸਾਡੇ ਪਿੰਡ ਦਾ, ਨਾਂ ਨਿਸ਼ਾਨ ਨਹੀਂ ਲਿਆ ਨਹੀਂ ਕਦੀ। ਸਾਨੂੰ ਉਧਰ ਕੰਢੀ ਏਰੀਏ ਵਿੱਚ ਲਾਈਟ ਨਹੀਂ ਆਉਂਦੀ। ਹੁਣ 2 ਮਹੀਨੇ ਹੋ ਗਏ ਲਾਈਟ ਨਹੀਂ ਆਉਂਦੀ। ਕਦੀ ਦਿਨ ਨੂੰ ਨਹੀਂ ਆਉਂਦੀ, ਰਾਤ ਨੂੰ ਨਹੀਂ ਆਉਂਦੀ। ਮੋਟਰਾਂ ਦੀ ਜਾਂ ਮੋਟਰਾਂ ਦੀ ਨਹੀਂ, ਘਰਾਂ ਵਾਲੀ ਨਹੀਂ ਆਉਂਦੀ। ਮੋਟਰਾਂ ਦੀ ਤਾਂ ਅਲੱਗ ਹੋ ਗਈ, ਘਰਾਂ ਵਾਲੀ ਵੀ ਘੱਟ ਆਉਂਦੀ, ਉਹ ਮੋਟਰ ਵਾਲੀ ਵੀ ਘੱਟ ਆਉਂਦੀ ਆ। ਪਾਣੀ ਤੇ ਬਿਜਲੀ ਦਾ ਕਰੀ ਜਾਂਦੇ ਨਾ, ਹੋਰ ਕੋਈ ਸਵਾਲ ਨਹੀਂਗਾ। ਵਿਕਾਸ ਕੀ ਹੋਇਆ? ਜੇਕਰ ਉਹ ਸਵਾਲਾਂ ਦਾ ਜਵਾਬ ਦਿੰਦਾ ਆ ਤਾਂ ਵੋਟ ਦਾ ਹੱਕਦਾਰ ਨੇ, ਤਾਂ ਉਹਨੂੰ ਬੱਟੇ ਮਾਰ ਕੇ ਭਜਾਓ। ਭਾਈ ਸਾਹਿਬ, ਜਿੱਦਾਂ ਹੁਣ ਬਾਕੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਤੇ ਇਸ ਵਾਰ ਬਸਪਾ ਨੂੰ ਮੌਕਾ ਦੇ ਕੇ ਦੇਖ ਲਓ। ਉਹਨਾਂ ਨੂੰ ਉਹ ਦੇਖ ਲਓ ਕੀ ਕਰਦੇ ਆ। ਜੇ ਉਹ ਵੀ ਨਹੀਂ ਕੁਛ ਕਰਕੇ ਤਾਂ ਉਹਨੇ ਵੀ ਲੱਤ ਮਾਰ ਕੇ ਭਜਾਓ। ਜੇ ਉਦੋਂ ਮੌਕਾ ਦਿੱਤਾ ਜੇ ਇੱਕ ਵਾਰ ਇਸ ਵਾਰ ਮੌਕਾ ਦੇ ਕੇ ਦੇਖ ਲਓ। ਉਦੋਂ ਵਿਕਾਸ ਹੋਇਆ ਸੀ ਕੰਢੀ ਏਰੀਏ ਦਾ। ਕੰਢੀ ਏਰੀਆ ਬਹੁਤ ਡਾਊਨ ਸੀਗਾ, ਸਾਨੂੰ ਯਾਦ ਆ। ਜਦੋਂ ਬਸਪਾ ਹਾਂਜੀ, ਕਾਂਚੀ ਰਾਮ ਨੇ ਕੰਢੀ ਏਰੀਏ ਦਾ ਵਿਕਾਸ ਬਹੁਤ ਵੱਡੇ ਪੱਧਰ ਤੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਵੱਖ-ਵੱਖ ਸ਼ਹਿਰਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਮੁਤਲਕ ਅਸੀਂ ਗਰਾਊਂਡ ਰਿਪੋਰਟ ਤੁਹਾਡੇ ਤੱਕ ਲੈ ਕੇ ਪਹੁੰਚ ਰਹੇ ਹਾਂ। ਇਸੇ ਦੇ ਬਾਬਤ ਅਸੀਂ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਲੋਕ ਸਭਾ ਸੀਟ ਦੇ ਇਸ ਹਲਕੇ ਦੇ ਵਿੱਚ ਪਹੁੰਚੇ ਹਾਂ। ਹੁਸ਼ਿਆਰਪੁਰ ਬੱਸ ਸਟੈਂਡ ਦੇ ਨਜ਼ਦੀਕ ਮੌਜੂਦ ਹਾਂ। ਵੱਖ-ਵੱਖ ਲੋਕਾਂ ਦੇ ਨਾਲ, ਸਟਰੀਟ ਵੈਂਡਰ ਨੇ ਜਿਹੜੇ ਦੁਕਾਨਾਂ ਦੇ ਮਾਲਕ ਨੇ, ਅਤੇ ਹੋਰ ਕੰਮਕਾਜ ਦੇ ਲਈ ਬੱਸ ਸਟੈਂਡ ਤੇ ਆਏ ਹੋਏ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਸਾਂਝ ਪਾਉਣ ਦੀ ਇੱਥੇ ਵੱਖ-ਵੱਖ ਲੋਕਾਂ ਦੇ ਨਾਲ ਕੋਸ਼ਿਸ਼ ਕਰਾਂਗੇ ਆਪਾਂ। ਸੋ ਇੱਥੇ ਬਹੁਤ ਸਾਰੇ ਲੋਕ ਮੌਜੂਦ ਨੇ। ਆਪਾਂ ਮੈਂ ਕਹਿੰਦਾ ਸੜਕ ਪਾਰ ਕਰਕੇ ਦੂਸਰੇ ਬੰਨੇ ਜਾਂਦੇ ਆ। ਜਿਹੜੇ ਇੱਥੇ ਆਟੋ ਵਗੈਰਾ ਲਗਾ ਕੇ ਖੜੇ ਬਾਈ ਹੋਣਾ ਤੋਂ ਉਹਨਾਂ ਤੋਂ ਪੁੱਛਦੇ। ਭਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭਾਈ ਸਾਹਿਬ, ਲੋਕ ਸਭਾ ਚੋਣਾਂ ਸਿਰ ਤੇ ਨੇ, ਕੀ ਮੁੱਦੇ ਦੇਖਦੇ ਹੋ? ਕਿਹੜੇ ਮੁੱਦੇ ਹੱਲ ਹੋਣੇ ਚਾਹੀਦੇ ਨੇ ਤਾਂ ਜਿਸ ਦੇ ਆਧਾਰ ਤੇ ਤੁਸੀਂ ਵੋਟ ਪਾਓਗੇ? ਇੱਧਰ ਆ ਭਾਈ ਗੱਲ ਕਰਨ ਕੇ ਯਾਰ ਵੋਟਾਂ ਬਾਰੇ ਇਹ ਵੋਟ ਪਾਉਂਦੇ ਹੋ ਤੁਸੀਂ? ਵੋਟ ਪਾਉਂਦੇ ਆ। ਕੋਈ ਮਸਲਾ ਤਾਂ ਹੋਊਗਾ ਤੁਹਾਡਾ ਜਿਹੜਾ ਤੁਸੀਂ ਸੋਚਦੇ ਹੋ ਵੀ ਘੱਟੋ ਘੱਟ ਸਰਕਾਰ ਆ ਤਾਂ ਹੱਲ ਕਰੇ। ਸਰਕਾਰਾਂ ਹੱਲ ਕਰੀ ਜਾਂਦੀ, ਜਿਹੜੀ ਹੁਣ ਸਰਕਾਰ ਚੱਲਦੀਆਂ ਹੱਲ ਹੋਈ ਜਾਂਦੀ ਮਸਲੇ। ਤੁਸੀਂ ਸੰਤੁਸ਼ਟ ਹੋ ਕਹਿਣ ਦਾ ਮਤਲਬ? ਹਾਂਜੀ ਹਾਂਜੀ। ਠੀਕ ਹੈ। ਤੇ ਵੋਟ ਦਾ ਇਸਤੇਮਾਲ ਐਤਕੀ ਕਰੋਗੇ? ਹੋਰ ਕਰਾਂਗੇ ਕਿਉਂ ਨਹੀਂ। ਠੀਕ ਹੈ। ਹਾਂਜੀ। ਤੁਹਾਨੂੰ ਪਤਾ ਕੌਣ ਖੜਾ ਇੱਥੇ ਜਲੰਧਰ ਤੁਹਾਡੇ ਹੁਸ਼ਿਆਰਪੁਰ ਤੋਂ? ਸਾਨੂੰ ਆ ਪਤਾ ਵੇ ਡਾਕਟਰ ਕਿਹੜਾ ਰਾਜ ਕੁਮਾਰ ਜੀ। ਹਾਂਜੀ, ਰਾਜ ਕੁਮਾਰ ਜੀ ਖੜੇ ਆ। ਆਮ ਆਦਮੀ ਵੱਲੋਂ ਠੀਕ ਹੈ। ਹਾਂਜੀ। ਕਾਂਗਰਸ ਵੱਲੋਂ ਜਿਹੜੀ ਮੈਡਮ ਹੈਗੀ ਆਪਣੇ ਜਾਮਨੀ, ਉਹ ਕੀ ਕਹੋਗੇ ਕਿਹੜੇ ਮੁੱਦਿਆਂ ਤੇ ਚੋਣ ਲੜਨੀ ਚਾਹੀਦੀ ਹੈ ਜਾਂ ਕਿਹੜੇ ਮੁੱਦਿਆਂ ਤੇ ਤੁਸੀਂ ਵੋਟ ਪਾਉਣਾ ਚਾਹੋਗੇ ਖੁੱਲ੍ਹ ਕੇ ਵੀ ਜੇ ਆਹ ਮੁੱਦੇ ਹੱਲ ਕਰਦੀ ਹੈ ਕੋਈ ਵੀ ਪਾਰਟੀ ਤਾਂ ਅਸੀਂ ਉਹਨਾਂ ਨੂੰ ਵੋਟ ਪਾ ਦਿਆਂਗੇ? ਦੇਖੋ, ਪਹਿਲੀਆਂ ਸਰਕਾਰਾਂ ਨਾਲੋਂ ਇਹ ਸਰਕਾਰ ਦੇ ਸਾਰੇ ਕੰਮ ਕੋਸ਼ਿਸ਼ ਕੀਤੀ ਆ। ਆਮ ਆਦਮੀ ਪਾਰਟੀ ਸੰਤੁਸ਼ਟ ਹੋ? ਹਾਂਜੀ, ਪੂਰੇ ਸੰਤੁਸ਼ਟ ਆ ਜੀ। ਚੰਗੀ ਗੱਲ ਹੈ। ਤੇ ਐਤਕੀ ਇਹਨਾਂ ਨੂੰ ਹੀ ਪਾਰਟੀ ਨੂੰ ਤੁਸੀਂ ਵੋਟ ਪਾਉਣੀ?
ਇਹਨਾਂ ਨੂੰ ਪਾਵਾਂਗੇ, ਇਹਨਾਂ ਨੂੰ ਕੰਮ ਵਧੀਆ ਕਰ ਰਹੇ ਆ, ਇਹਨਾਂ ਨੂੰ ਪਾਵਾਂਗੇ ਵੋਟ। ਕਿਹੜੇ ਕਿਹੜੇ ਕੰਮ ਤੁਹਾਨੂੰ ਲੱਗਦਾ ਕਿ ਇਹਨਾਂ ਨੇ ਕਰ ਦਿੱਤੇ ਵਧੀਆ? ਦੇਖੋ ਜੀ ਸਾਰੇ ਤਕਰੀਬਨ ਕੰਮ ਹੋਈ ਜਾਂਦੇ, ਬਿਜਲੀ ਬਿੱਲ ਮਾਫ ਕਰਤੇ ਆ, ਵੱਡਾ ਹੋਰ ਤਕਰੀਬਨ ਪਿੰਡਾਂ ਜੋ ਹੈਗੇ ਉਹ ਕਰੀ ਜਾਂਦੇ ਮੁਹੱਲਾ। ਹਾਂ ਜੀ ਮਹੱਲਾ ਕਿੰਨੇ ਕੁ ਬਣੇ? ਹਾਂ ਜੀ ਬੀਬੀਆਂ ਦੇ ਕਿਰਾਏ ਮਾਫ ਆ। ਬੀਬੀਆਂ ਦੇ ਕਿਰਾਏ ਤਾਂ ਪਹਿਲਾਂ ਹੀ ਮਾਫ ਕਰਦੇ, ਕੈਪਟਨ ਸਾਹਿਬ ਨੇ ਕੀਤੇ। ਬਹੁਤ ਵਧੀਆ ਕੰਮ ਕਰੀ ਜਾਂਦੇ ਭਗਵੰਤ ਮਾਨ ਹੋਣੀ। ਹਾਂਜੀ ਸੰਤੋਸ਼। ਠੀਕ ਹੈ, ਬਹੁਤ ਬਹੁਤ ਧੰਨਵਾਦ। ਵੋਟ ਜ਼ਰੂਰ ਪਾਓ। ਆਪਾਂ ਹੋਰ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ। ਇੱਧਰ ਬਾਈ ਹੋਣੀ ਮੌਜੂਦ ਨੇ। ਬਾਈ ਸਤਿ ਸ੍ਰੀ ਅਕਾਲ। ਵੋਟ ਪਾਉਂਗੇ? ਪਾਵਾਂਗੇ ਜੀ ਵੋਟ ਜ਼ਰੂਰ। ਇਹਨੂੰ ਪਾਉਣੀ ਚਾਹੋਗੇ ਜਾਂ ਕਿਹੜੇ ਮੁੱਦਿਆਂ ਤੇ ਵੋਟ ਪਾਉਣੀ ਚਾਹੋਗੇ? ਬਸ ਜੀ ਇਦਾਂ ਹੀ ਆ, ਹੁਣ ਕੀ ਕਹਿ ਸਕਦੇ ਆ। ਇਹ ਮੁੱਦੇ ਕੋਈ ਹੋਣ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਹੱਲ ਕਰੇ ਕੋਈ ਵੀ ਪਾਰਟੀ, ਤਾਂ ਅਸੀਂ ਉਹਨੂੰ। ਅੱਜ ਤਾਂ ਸਾਡਾ ਹੱਲ ਕੀਤਾ ਨਹੀਂ ਭਾਜੀ। ਕਿਹੜਾ ਮੁੱਦਾ ਹੈ ਤੁਹਾਡਾ? ਸਾਡਾ ਕੋਈ ਮੁੱਦਾ ਨਹੀਂ ਹੱਲ ਹੋਇਆ ਹੈ। ਸਾਨੂੰ ਤਾਂ ਕਮਾ ਕੇ ਰੋਟੀ ਖਾਣੀ ਪੈਣੀ, ਮਿਹਨਤ ਕਰਦੇ ਪਏ ਆ। ਨਹੀਂ ਕੋਈ ਪਾਰਟੀ ਇਦਾਂ ਦੀ ਆਵੇ ਹੁਣ ਵੀ ਜਿਹੜੀ ਘਰੇ ਬੈਠਿਆਂ ਨੂੰ ਰੋਟੀ ਦੇਵੇ। ਕੁਛ ਨਹੀਂ ਮਿਲਣਾ, ਜਦੋਂ ਮਰਜ਼ੀ ਵੋਟਾਂ ਪਾਈ ਜਾਓ, ਰੋਟੀ ਕਮਾ ਕੇ ਖਾਣੀ ਪੈਣੀ ਆ। ਨਹੀਂ ਫਿਰ ਵੀ ਰੋਟੀ ਤਾਂ ਚਲੋ ਆਪਣੇ ਪਰਿਵਾਰ ਲਈ ਕਮਾਉਣੀ ਹੈ, ਪਰ ਦੇਸ਼ ਨੂੰ ਅੱਗੇ ਤੋਰਨ ਲਈ ਤੁਹਾਨੂੰ ਉਹ ਇਨਫਰਾਸਟ੍ਰਕਚਰ ਵੀ ਮਿਲਣਾ ਚਾਹੀਦਾ ਨਾ ਜਿਹਦੇ 'ਚ ਤੁਸੀਂ ਕੰਮ ਕਰਨ ਯੋਗ ਹੋਵੋ। ਜੇ এনवायरमेंट ਹੀ ਨਹੀਂ ਹੋਊ, ਜੇ ਇੱਥੇ ਹੁਣ ਗੋਲੀਆਂ ਚੱਲੀ ਜਾਣਗੀਆਂ, ਤੁਸੀਂ ਰੇੜੀ ਲਾ ਕੇ ਖੜੋਗੇ। ਉਹ ਸਾਰੇ ਲਈ ਇੱਕ ਚੰਗੀ ਸਰਕਾਰ ਹੋਣੀ ਬਹੁਤ ਜ਼ਰੂਰੀ। ਤੁਸੀਂ ਕੀ ਸੋਚਦੇ ਹੋ ਵੀ ਕਿਹੜੇ ਮੁੱਦੇ ਹੋਣੇ ਚਾਹੀਦੇ ਜਿਹੜੇ ਤੇ ਅਸੀਂ ਵੋਟ ਪਾਈਏ? ਉਹਦਾ ਹੀ ਰੌਲਾ ਜ਼ਿਆਦਾ ਮੋਦੀ ਦਾ ਹੀ ਆ ਜੀ ਹੁਣ ਤਾਂ। ਮੋਦੀ ਦਾ ਜ਼ਿਆਦਾ ਰੌਲਾ। ਉਹਦਾ ਹੀ ਤੁਸੀਂ ਮੋਦੀ ਨੂੰ ਵੋਟ ਪਾਓ? ਉਹਨਾਂ ਹੀ ਪਾ ਦੇਵਾਂਗੇ, ਤੁਹਾਡੇ ਕਹਿੰਦੇ ਅਸੀਂ ਤਾਂ। ਨਹੀਂ ਅਸੀਂ ਤਾਂ ਕਿਸੇ ਨੂੰ ਪਾਉਣ ਲਈ ਨਹੀਂ ਕਹਿੰਦੇ, ਅਸੀਂ ਤਾਂ ਮੋਦੀ ਸਾਹਿਬ ਦਾ ਨਾਮ ਇੱਧਰ ਲਓ ਮਾਜੀ ਇੰਟਰਵਿਊ ਨਾਲ ਹੀ ਲਓ ਮੁੰਡੇ। ਇਹਨਾਂ ਨੂੰ ਪੁੱਛ ਲੈਣੇ। ਭਾਈ ਸਾਹਿਬ ਪੈਸੇ ਜਰਾ ਜੇਬ 'ਚ ਪਾ ਲਓ, ਗੱਲ ਕਰੋ। ਹਾਂਜੀ ਭਾਈ ਪਹਿਲਾਂ ਪਰਚੀ ਦੇ ਦਈਏ। ਪਰਚੀਆਂ ਭਾਈ ਹੁਣੀ ਪਰਚੀਆਂ ਦੇ ਲੈਣ। ਬਾਈ ਹੁਣੀ ਮਾੜਾ ਜਿਹਾ ਸਕੂਟਰੀ ਪਿੱਛੇ ਨੂੰ ਕਰੋਗੇ ਬਾਈ? ਆ ਬਾਈ ਹੁਣਾਂ ਦੇ ਕੋਲ ਜਾ ਕੇ ਜਰਾ ਗੱਲ ਕਰਦੇ ਆ। ਬਾਈ ਕਿਵੇਂ ਹੋਈ? ਠੀਕ ਹੈ ਜੀ। ਅੱਛਾ ਵੋਟ ਪਾਉਂਗੇ ਐਤਕੀ? ਪਾਣੀ ਪੈਣੀ ਸਾਡਾ ਹੱਕ ਆ। ਅੱਛਾ ਹੱਕ ਤਾਂ ਹੈ। ਫਿਰ ਉਹਦੇ 'ਚ ਤੁਸੀਂ ਜੇ ਵੋਟ ਪਾਉਣੀ ਆ ਕਿਸੇ ਗੱਲ ਨੂੰ ਤਾਂ ਦੇਖ ਕੇ ਪਾਉਂਗੇ ਵੀ ਆਹ ਮੁੱਦੇ ਹੱਲ ਹੋਣੇ ਚਾਹੀਦੇ। ਕਿਹੜੇ ਮੁੱਦੇ ਹੱਲ ਹੈ? ਹੁਣ ਜਿਹੜੇ ਨਸ਼ੇ ਬੰਦ ਹੋਣੇ ਚਾਹੀਦੇ ਆ, ਗੈਂਗਸਟਰ ਜਿਹੜੇ ਬਦਮਾਸ਼ੀਆਂ ਇਹ ਬੰਦ ਹੋਣੀਆਂ ਚਾਹੀਦੀਆਂ, ਤਾਂ ਕਿ ਜਿਹੜਾ ਪੰਜਾਬ ਆ ਤਰੱਕੀ ਰਾਹ ਚਲੇ। ਅੱਛਾ ਇਹ ਡਰ ਖੌਫ ਮੁਕਣਾ ਚਾਹੀਦਾ। ਤੁਹਾਨੂੰ ਕੀ ਲੱਗਦਾ ਕੌਣ ਇਹ ਡਰ ਖੌਫ ਮੁਕਾ ਸਕਦਾ? ਡਰ ਖੌਫ ਉਹ ਪਹਿਲਾਂ ਉੱਧਰ ਦੇ ਦਿਓ, ਕੱਪੜੇ ਪੁੱਛ ਰਹੇ। ਜ਼ਿੰਮੇਵਾਰੀ ਤਾਂ ਕਿਸੇ ਨੂੰ ਲੈਣੀ ਪੈਣੀ, ਪਾਰਟੀ ਨੂੰ ਕੋਈ ਵੀ ਹੋਵੇ, ਜਿਹੜੀ ਵੀ ਆਵੇ ਉਹਨੇ ਜ਼ਿੰਮੇਵਾਰੀ ਤਾਂ ਲੈਣੀ ਪੈਣੀ ਹੈ। ਠੀਕ ਹੈ, ਜ਼ਿੰਮੇਵਾਰੀ ਲੈਣੀ ਪੈਣੀ। ਪਰ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ, ਤੁਸੀਂ ਕਿੰਨੇ ਨੰਬਰ ਦਿੰਦੇ ਹੋ? 2 ਸਾਲ ਹੋ ਚੁੱਕੇ ਨੇ ਉਹਨਾਂ ਨੂੰ ਸੱਤਾ 'ਚ ਆਇਆ ਹੋਇਆ, ਆਮ ਆਦਮੀ ਪਾਰਟੀ ਨੂੰ, ਭਗਵੰਤ ਮਾਨ ਸਰਕਾਰ ਨੂੰ। 2 ਸਾਲਾਂ 'ਚ ਉਹਨਾਂ ਨੇ ਵਧੀਆ ਕੰਮ ਕੀਤੇ ਨੇ, ਜੇ ਤੋਂ ਤੁਸੀਂ ਸੰਤੁਸ਼ਟ ਹੋ? ਨਹੀਂ ਕੀਤੇ ਤਾਂ ਵਧੀਆ ਹੈਗੇ, ਬਹੁਤ ਕੁਝ ਕੀਤਾ ਉਹਨਾਂ ਨੇ, ਲੇਕਿਨ ਉਹਨਾਂ ਨੂੰ ਹੋਰ ਸੁਧਾਰ ਕਰਨਾ ਪੈਣਾ। ਕਮੀ ਰਹਿੰਦੀ ਆ, ਹੋਰ ਸੁਧਾਰ ਦੀ ਲੋੜ ਹੈਗੀ ਹੈ। ਤੇ ਐਤਕੀ ਤੁਹਾਡੇ ਇੱਥੋਂ ਯਾਮਨੀ ਗੋਮਰ ਕਾਂਗਰਸ ਵੱਲੋਂ, ਫਿਰ ਰਾਜਕੁਮਾਰ ਚੱਬੇਵਾਲ ਖੜੇ ਨੇ ਆਮ ਆਦਮੀ ਪਾਰਟੀ ਵੱਲੋਂ, ਸੋਹਣ ਸਿੰਘ ਠੰਡਲ ਜਿਹੜੇ ਨੇ ਉਹ ਖੜੇ ਨੇ ਤੱਕੜੀ ਵੱਲੋਂ, ਤੇ ਬਸਪਾ ਵੱਲੋਂ ਸੁਮਨ ਸਾਹਿਬ ਖੜੇ ਕੀਤੇ ਨੇ। ਕੀ ਲੱਗਦਾ ਫਿਰ ਕਿਹਨੂੰ ਐਤਕੀ ਵੋਟ ਦੇ ਕੇ ਜਿਤਾਉਣਗੇ? ਅਸੀਂ ਦੇਖੋ ਨਾ ਤਾਂ ਕਿਸੇ ਵੋਟਰ ਨੇ ਵੀ ਲੈਣਾ, ਹਾਂਜੀ ਕੋਈ ਲਊਗਾ ਨਾ ਕਿਸੇ ਦਾ। ਉਹ ਨਾਮ ਨਾ ਲਓ, ਪਰ ਫਿਰ ਵੀ ਕੋਈ ਏਜੰਡਾ ਤੁਹਾਡਾ ਤੁਸੀਂ ਜਿਹੜਾ ਅੱਗੇ ਰੱਖ ਕੇ ਤੁਸੀਂ ਕਹੋਗੇ ਕਿ ਜਿਹੜੀ ਪਾਰਟੀ ਆਹ ਹੱਲ ਕਰ ਦਊ ਤਾਂ ਅਸੀਂ ਉਹਨੂੰ ਵੋਟ ਪਾ ਦਿਆਂਗੇ। ਕੋਈ ਤਾਂ ਏਜੰਡਾ ਹੋਊ ਤੁਹਾਡਾ? ਇਹ ਤਾਂ ਹੁਣ ਮਹਾਰਾਜ ਮੌਕਾ ਹੀ ਦੱਸੂਗਾ ਜੀ, ਬਾਕੀ ਇਹ ਤਾਂ ਟਾਈਮ ਦੀ ਗੱਲ ਆ ਜੀ। ਹੁਣ ਉਹ ਤਾਂ ਕਾਰੋਬਾਰ ਚੰਗਾ ਚੱਲ ਰਿਹਾ ਹੈ। ਇਹਦਾ ਕਾਰੋਬਾਰ ਤਾਂ ਮੰਦੇ ਠੰਡੇ ਚੱਲਦੇ ਰਹਿੰਦੇ, ਕਦੀ ਤੇਜ਼ੀਆਂ ਕਦੀ ਮੰਦੀਆਂ ਚੱਲਦੇ ਜਾਂਦੇ। ਠੀਕ ਹੈ, ਬਹੁਤ ਬਹੁਤ ਧੰਨਵਾਦ। ਸੋ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਵੱਖ-ਵੱਖ ਮੁੱਦੇ ਨੇ ਜਿਸ ਦੇ ਆਧਾਰ ਤੇ ਉਹ ਵੋਟ ਪਾਉਣਾ ਚਾਹੁੰਦੇ ਨੇ, ਤੇ ਕਈ ਲੋਕ ਵੋਟ ਨਹੀਂ ਵੀ ਪਾਉਣਾ ਚਾਹੁੰਦੇ। ਬਾਈ ਹੁਣੀ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੋਟ ਪਾਉਂਗੇ? ਜ਼ਰੂਰ ਪਾਵਾਂਗੇ ਜੀ ਮਹਾਰਾਜ। ਕੀ ਲੱਗਦਾ ਕਿਹੜੇ ਮੁੱਦਿਆਂ ਤੇ ਚੋਣ ਹੋਣੀ ਚਾਹੀਦੀ ਹੈ? ਤੁਹਾਡੇ ਨਾਲ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ, ਕਿਹੜੇ ਮੁੱਦੇ ਹੋਣੇ? ਵਧੀਆ ਹੋਊਗਾ ਤਾਂ ਵਧੀਆ ਗੱਲ ਹੈ ਨਾ, ਵਧੀਆ ਸੋਚਣਗੇ ਲੀਡਰ ਵੀ, ਤੇ ਵੋਟ ਉਹਨਾਂ ਨੂੰ ਪਾਉਣ ਦਾ ਹੱਕ ਹੈ ਸਾਨੂੰ। ਕਿਹੜੇ ਲੀਡਰ ਲੱਗਦਾ ਹੈ ਕਿ ਇਸ ਸਮੇਂ ਸੁਹਿਰਦ ਨੇ, ਜਾਂ ਫਿਰ ਕਿਹੜੇ ਲੀਡਰਾਂ ਨੂੰ ਤੁਸੀਂ ਚੁਣਨਾ ਪਸੰਦ ਕਰਦੇ? ਇਮਾਨਦਾਰ ਹੋਵੇ ਜੀ, ਇਮਾਨਦਾਰ। ਇਮਾਨਦਾਰੀ ਦਾ ਦਾਵਾ ਤਾਂ ਪੰਜਾਬ ਸਰਕਾਰ ਵੀ ਕਰਦੀ ਰਹੀ। ਹਾਂਜੀ ਹਾਂਜੀ, ਪਰ ਸਾਰੇ ਝੂਠੀ ਹੈ ਇਸ ਵੇਲੇ ਤਾਂ। ਝੂਠੀ ਹੈ? ਤਕਰੀਬਨ ਝੂਠੀ। ਕੀਤਾ ਉਹਨਾਂ ਨੇ 2 ਸਾਲ 'ਚ ਕੁਝ ਕੰਮ? ਕੁਛ ਨਹੀਂ ਕੀਤਾ ਜੀ ਹੈਗਾ, ਨਹੀਂ ਕੁਛ। ਕਹਿੰਦੇ ਬਦਲਾਅ ਕਰਤਾ ਹੈ। ਬਦਲਾਅ ਕੀਤਾ ਹੋਵੇ? ਬਦਲਾਅ ਨਹੀਂ ਜੀ, ਕੋਈ ਬਦਲਾਅ ਨਹੀਂ ਹੈਗਾ। ਉਲਟਾ ਹੀ ਕੰਮ ਕਰਾ ਰਹੇ ਜੀ, ਕੋਈ ਬਦਲਾਅ ਨਹੀਂ ਹੈਗਾ ਜੀ। ਐਤਕੀ ਫਿਰ ਤੁਸੀਂ ਵੋਟ ਪਾ ਕੇ ਉਹਨਾਂ ਨੂੰ ਜਵਾਬ ਦੇਣਾ ਚਾਹੋ? ਪੱਕਾ ਜੀ, 100%। ਬਹੁਤ ਧੰਨਵਾਦ, ਧੰਨਵਾਦ। ਸੋ ਦੇਖ ਸਕਦੇ ਹੋ ਕਿ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਮਾਨਦਾਰੀ ਦਾ ਦਾਅਵਾ ਕੀਤਾ ਸੀ, ਪਰ ਉਹ ਗੱਲ ਬਣੀ ਨਹੀਂ ਜਿਹੜੀ ਬਣਨੀ ਚਾਹੀਦੀ ਸੀ। ਆਪਾਂ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇੱਧਰ ਅੱਗੇ ਵੱਲ ਵਧਦੇ ਹਾਂ ਜੀ। ਠੀਕ ਕਾਹਦੇ ਭਰਾਵਾ, ਕੰਮ ਲੱਗਦਾ ਨਹੀਂ ਕੋਈ ਵੀ।
ਉਹ ਐਤਕੀ ਕਹਿੰਦੇ ਵੋਟਾਂ ਆ ਗਈਆਂ ਸਿਰ ਤੇ, ਹੁਣ ਵੋਟ ਪਾਉਣੀ ਆ। ਅੱਛਾ ਜੀ। ਵੋਟ ਤਾਂ ਪਾਉਣੀ ਆ। ਇਹਨੂੰ ਕਿੱਦਾਂ ਫੇ ਕੀ ਸੋਚ ਕੇ ਪਾਉਂਗੇ ਜਾਂ ਕੀ ਮੁੱਦਾ ਆ ਜਿਹਦੇ ਦੇ ਆਧਾਰ ਤੇ ਵੋਟ ਪਾਉਣੀ ਚਾਹੀਦੀ ਆ? ਪਾਰਟੀਆਂ ਤਾਂ ਦੋ ਹੀ ਆ ਹੁਣ, ਹੋਰ ਤਾਂ ਦੋਹਾਂ ਨੂੰ ਇਹ ਪੈਣੀ। ਪਾਰਟੀ ਨਹੀਂ, ਮੁੱਦਾ ਪੁੱਛ ਰਹੇ ਆ ਵੀ ਕਿਹੜਾ ਮੁੱਦਾ ਹੋਵੇ, ਮਤਲਬ ਕਿ ਕੀ ਕਰੇ ਸਰਕਾਰ ਜਿਹਦੇ ਆਧਾਰ ਤੇ ਵੀ ਵੋਟ ਪਾਉਣੀ ਆ। ਇਹਦਾ ਭਰਾਵਾ ਆਮ ਆਦਮੀ ਨੂੰ ਪਾਉਣੀਆਂ। ਅੱਛਾ, ਹਾਂ ਵਧੀਆ ਕੰਮ ਕੀਤਾ ਆਮ ਆਦਮੀ। ਵਧੀਆ ਹੁਣ ਕੰਮ ਕੀਤਾ ਹੀ ਆ, ਦਾਣੇ ਮਿਲਦੇ ਲੋਕਾਂ ਨੂੰ ਸਭ ਕੁਝ। ਨਾ ਪਹਿਲੇ ਕਾਂਗਰਸ ਕਿੰਨੇ ਚਿਰ ਰਹੀ, ਅਕਾਲੀ ਕਿੰਨੇ ਚਿਰ ਰਹੇ, ਉਹਨੇ ਕੱਖ ਕੀਤਾ। ਉਸ ਵੇਲੇ ਨਹੀਂ ਮਿਲਦੇ ਸੀ। ਉਹ ਨਾ ਕੋਈ ਪੈਨਸ਼ਨ ਮਿਲਦੀ ਸੀ, ਤਾਂ ਹੁਣ ਉਹ 1500 ਰੁਪਏ ਪੈਨਸ਼ਨ ਹੀ ਨਹੀਂ ਕੀਤੀ ਆ। ਅੱਛਾ, ਸਭ ਕੁਝ ਵਧੀਆ ਕੰਮ ਕਰ ਰਹੇ। ਵਧੀਆ ਕੰਮ ਕਰ ਰਹੇ ਆ ਯਾਰ, ਵਧੀਆ ਸਹੀ ਕਰ ਰਹੇ ਹੋ। ਕਿਹੜਾ ਪਿੰਡ ਕਿਹੜਾ ਤੁਹਾਡਾ ਬਾਪੂ ਜੀ? ਪਿੰਡ ਮੇਰਾ ਮਢੂਲੀ ਬ੍ਰਾਹਮਣਾ ਆ। ਅੱਛਾ ਜੀ, ਠੀਕ ਆ। ਆਮ ਆਦਮੀ ਪਾਰਟੀ ਨੂੰ ਵੋਟ ਪਾਉਂਗੇ? ਕੌਣ ਖੜਾ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਇੱਥੋਂ ਹੁਸ਼ਿਆਰਪੁਰ? ਹੱਲੇ ਬਈ ਮੈਨੂੰ ਪਤਾ ਖੜਾ ਹੋਇਆ ਕੋਈ ਬੰਦਾ, ਰਾਜਕੁਮਾਰ ਚੱਬੇਵਾਲ। ਰਾਜ ਕੁਮਾਰ ਖੜਾ। ਹਾਂ ਉਹ ਹੁਣ ਕਾਂਗਰਸ ਤੋਂ ਨਿਕਲ ਕੇ ਇੱਧਰ ਆਇਆ। ਹਾਂ ਵਧੀਆ ਗੱਲ ਹੈ, ਹਾਂ ਵਧੀਆ। ਤੇ ਉਹਨੂੰ ਜਿਤਾਉਂਗੇ ਨਾ? ਤਾਂ ਫੇ ਉਹਨੂੰ ਪੈਣੀਆਂ ਵੋਟਾਂ ਉੱਥੇ ਤੇ ਪਿਆ। ਬਹੁਤ ਵਧੀਆ, ਧੰਨਵਾਦ, ਬਹੁਤ ਬਹੁਤ ਠੀਕ ਹੈ ਜੀ। ਸਾਡੇ ਪਿੰਡ ਤਾਂ ਅੱਗੇ ਵੀ ਜਾਂਦਾ ਰਿਹਾ ਰਾਜ ਕੁਮਾਰ, ਅੱਗੇ ਕਾਂਗਰਸ ਸੀਗਾ, ਤਾਂ ਹੁਣ ਉਹ ਛੱਡ ਕੇ ਤਾਂ ਆ ਗਿਆ ਇੱਧਰਲੇ ਪਾਸੇ। ਹੁਣ ਵਧੀਆ ਜਾਂ ਪਹਿਲਾਂ ਵਧੀਆ ਸੀ ਉਹ? ਹੈ ਹੁਣ ਤਾਂ ਕੰਮ ਕਰੂਗਾ ਤਾਂ ਵਧੀਆ, ਗਾਹਾਂ ਪਤਾ ਲੱਗੂ ਫਿਰ। ਪਹਿਲਾਂ 2-3 ਵਾਰੀ ਹੋਇਆ ਤਾਂ ਵਧੀਆ ਹੀ ਕਰਕੇ ਹੋਇਆ। ਲੋਕ ਉਹਨੂੰ ਦਲ ਬਦਲੂ ਕਹੀ ਜਾਂਦੇ, ਕਹਿੰਦੇ ਇਹ ਤਾਂ ਤਿਤਲੀਆਂ ਦਲ ਬਦਲੀ ਜਾਂਦੇ ਆ। ਉਹਨੇ ਥੋੜਾ ਜਿਹਾ ਕੰਮ ਲੋਕਾਂ ਨੂੰ ਗੁੰਮਰਾਹ ਕੀਤਾ, ਇਦਾਂ ਦੇ ਚੈੱਕ ਚੁੱਕ ਦੇਤੇ, ਉਹ ਬਾਲਿਆਂ ਨੇ ਮੁੜ ਕੇ ਪੈਸੇ ਨਹੀਂ ਦਿੱਤੇ, ਇਸ ਕਰਕੇ ਥੋੜਾ ਜਿਹਾ ਉਹਦਾ ਫਰਕ ਪਿਆ। ਕਹਿੰਦੇ ਉਸੇ ਹੀ ਕੇਸ 'ਚ ਉਹਨੂੰ ਫੜ ਕੇ ਕਹਿੰਦੇ ਉਹਨਾਂ ਨੇ ਆਪਣੇ ਹੱਲ ਕੀਤਾ ਵੀ, ਨਹੀਂ ਤਾਂ ਤੇਰੇ ਤੇ ਕਾਰਵਾਈ ਕਰਾਂ। ਕਾਰਵਾਈ ਇਹ ਇਦਾਂ ਹੋਈ ਆ, ਇਦਾਂ ਹੋਈ ਆ। ਤੇ ਸਾਨੂੰ ਤਾਂ ਪਤਾ, ਸਾਡੇ ਏਰੀਏ ਦਾ ਸਾਨੂੰ ਪਤਾ। ਇਸ ਹਿਸਾਬ ਨਾਲ ਤਾਂ ਫੇਰ ਗਲਤ ਗੱਲ ਆ ਵੀ, ਤਾਂ ਉਹਨੂੰ ਧੱਕੇ ਨਾਲ ਆਪਣੀ ਪਾਰਟੀ 'ਚ ਐਡ ਕਰ ਲਿਆ। ਇਹ ਤਾਂ ਹੁਣ ਬਈ ਅਗਲਾ ਬਚਾਅ ਕਰਦਾ ਆਪਣਾ ਆਪਣਾ, ਕੋਈ ਵੀ ਆ, ਕੋਈ ਵੀ ਬਚਾਅ ਕਰਦਾ ਕੋਈ ਨਾ ਕੋਈ ਆਪਣਾ। ਚਲੋ, ਅਸੀਂ ਤਾਂ ਭਰਾਵਾ ਰਕਸ਼ਾ ਹੀ ਚਲਾਉਣਾ, ਸਾਨੂੰ ਨਹੀਂ ਦੇਣਾ ਕਿਸੇ ਨੇ ਵੀ, ਸਾਨੂੰ ਕਿਸੇ ਨੇ ਕੱਖ ਨਹੀਂ ਦੇਣਾ। ਇੱਥੇ ਇਧਰੋਂ ਆਉਂਦਾ ਉਹ ਧੱਕਾ ਮਾਰਦਾ, ਉਧਰੋਂ ਆਉਂਦਾ ਉਹ ਧੱਕਾ ਮਾਰਦਾ, ਉਹ ਖੜਾ ਨਹੀਂ ਕਰਨ ਦਿੰਦੇ ਰਕਸ਼ਾ ਇੱਥੇ ਕੋਈ ਵੀ ਸਾਨੂੰ। ਸਵਾਰੀ ਮਿਲ ਜਾਂਦੀ ਆ? ਸਵਾਰੀ ਸੂਰੀ ਕੋਈ ਨਹੀਂ ਮਿਲ। 200 ਰੁਪਏ ਨਾਲ ਕੀ ਕਰਾਂਗੇ, 200-300 ਨਾਲ ਕੀ ਕਰਾਂਗੇ, 200 ਬਣ ਵੀ ਗਿਆ ਤਾਂ ਕੀ ਕਰਾਂਗੇ। ਇੱਥੋਂ 5 ਕਿਲੋਮੀਟਰ ਮੈਂ ਆਉਣਾ, 5 ਕਿਲੋ ਜਾਣਾ ਭੈਣ ਚੋ। ਕਿੱਥੇ ਕਿੱਥੇ ਆ ਬਸੀ ਦੌਲਤ ਖਾਂ, 5 ਕਿਲੋਮੀਟਰ ਬਾਟ ਵਾ। ਇਹ ਸਾਰੇ ਲਈ ਕੁਝ ਚਾਹੁੰਦੇ ਆ ਵੀ ਬਜ਼ੁਰਗ ਜਿਹੜੇ ਇਸ ਉਮਰ 'ਚ ਆ ਕੇ ਜਦੋਂ ਉਹਨਾਂ ਨੂੰ ਸੁੱਖ ਭੋਗਣਾ ਚਾਹੀਦਾ, ਉਦੋਂ ਵੀ ਉਹਨਾਂ ਨੂੰ ਕੰਮ ਕਰਨਾ ਪੈ ਰਿਹਾ। ਕੋਈ ਸਰਕਾਰਾਂ ਇਹਦੇ ਲਈ ਕਰਨ ਕੁਝ? ਕੋਈ ਸਰਕਾਰ ਕੋਈ ਨਹੀਂ ਕਰ ਰਹੀ। ਜਿੱਦਾਂ ਹੁਣ ਅਸੀਂ ਆ, ਸਾਡੇ ਮੇਰੇ 3 ਨਿਆਣੇ ਸੀਗੇ, ਚਾਰ ਨਿਆਣੇ ਸੀਗੇ, 4 ਨਿਆਣੇ ਸੀਗੇ, 2 ਮੁੰਡੇ ਸੀ, 2 ਕੁੜੀਆਂ ਸੀ। 2 ਮੁੰਡੇ ਮਰ ਗਏ, 1 ਕੁੜੀ ਮਰ ਗਈ, ਸ਼ੇਰਗੜ੍ਹ ਬਈ ਹੋਈ ਸੀ। ਤਾਂ ਮੇਰੀ ਕਿਸੇ ਨੇ ਬਾਤ ਨਹੀਂ ਪੁੱਛੀ। ਅਸੀਂ ਬਾਹਰ ਖੇਤਾਂ 'ਚ ਰਹਿੰਦੇ ਆ, ਉੱਥੇ ਰੌੜੀਆਂ ਦੇ ਕੋਲ। ਪਾਣੀ ਪੂਣੀ ਵੀ ਬੜੇ ਜ਼ੋਰ ਨਾਲ ਉੱਥੇ ਪਹੁੰਚਾ, ਬੇਸਿਕਾ ਵੀ ਪਾਣੀ ਬਚਾਓ। ਸਾਡੇ ਹਲੇ ਗਲੀਆਂ ਨਹੀਂ ਬਣੀਆਂ ਉੱਥੇ, 5-7 ਘਰ ਸਾਡੇ ਗਲੀਆਂ ਨਾਲੀਆਂ 'ਚ ਹੀ ਉਲਝੇ ਆ ਸਾਰੇ। ਮੜੂਲੀ ਸਾਰੀ ਉਹ 5-7 ਘਰ ਅਸੀਂ ਬਾਹਰ ਬਣਾਇਆ ਹੋਇਆ ਰੌੜੀਆਂ ਦੇ ਕੋਲ। ਸਾਨੂੰ ਕਿਸੇ ਸੁਣਾਈ ਨਹੀਂ ਕੀਤੀ ਕਿਸੇ ਨੇ। ਨਹੀਂ, ਮੈਂ ਉਹੀ ਕਹਿ ਰਿਹਾ ਵੀ ਆਪਾਂ ਸਾਰੇ ਗਲੀਆਂ ਨਾਲੀਆਂ 'ਚ ਹੀ ਉਲਝੇ। ਉਤੋਂ ਅੱਗੇ ਤਾਂ ਅਸੀਂ ਕਹਿੰਦੇ ਜਿਹੜਾ ਕੰਮ ਕਰੇ ਉਹਨੂੰ ਵੋਟ ਪਾਓ, ਬਸ ਅਸੀਂ ਤਾਂ ਇਹ ਕਹਿੰਦੇ ਆ। ਬਸ ਬੇਸ਼ੱਕ ਜਿਹੜੀ ਮਰਜ਼ੀ ਪਾਰਟੀ ਹੋਵੇ, ਜਿਹੜੀ ਮਰਜ਼ੀ ਪਾਰਟੀ ਉਹ ਕੰਮ ਜਿਹੜਾ ਕਰੂਗਾ ਉਹਨੂੰ ਪਤਾ ਹੋਵੇ। ਬਾਈ ਰੁਕਿਓ, ਵੋਟ ਪਾਉਂਗੇ ਭਾਜੀ? ਹਾਂਜੀ ਹਾਂਜੀ, ਵੋਟ ਪਾਵਾਂ ਜ਼ਰੂਰ। ਠੀਕ ਹੈ, ਕਿਹੜੇ ਮੁੱਦੇ ਆ ਜਿਨ੍ਹਾਂ ਦੇ ਆਧਾਰ ਤੇ ਵੋਟ ਪਾਉਣੀ ਚਾਹੀਦੀ ਆ? ਵੈਸੇ ਮੁੱਦੇ ਤਾਂ ਤੁਹਾਨੂੰ ਪਤਾ ਹੀ ਆ, ਬੜੇ ਮੁੱਦੇ ਆ। ਸਾਡੇ ਇਸ ਏਰੀਆ ਹੁਸ਼ਿਆਰਪੁਰ ਦੇ ਵਿੱਚ ਕੰਢੀ ਏਰੀਆ ਸਾਡਾ ਪੈ ਜਾਂਦਾ। ਸਾਡੇ ਵੀ ਜਿੰਨੇ ਵੀ ਹੈਗੇ ਆ ਬੱਚੇ ਪਿੰਡਾਂ ਦੇ, ਉਹ ਬੜੇ ਪੜ੍ਹੇ ਲਿਖੇ ਹੈਗੇ ਆ, ਤੇ ਉਹਨਾਂ ਨੂੰ ਕੋਈ ਕਹਿੰਦੇ ਵੀ ਅਸੀਂ ਭਰਤੀਆਂ ਕੱਢੀਆਂ, ਫਲਾਨਾ ਜੇ ਕੀਤਾ, ਇੰਨੀਆਂ ਨੌਕਰੀਆਂ ਕੱਢੀਆਂ। ਸਾਡੇ ਪਿੰਡ ਮੁੰਡੇ ਪਲੱਸ ਟੂ ਕਰਕੇ ਆਪਣੇ ਦੂਆ ਪ੍ਰਾਈਵੇਟ ਜੋਬਾਂ ਕਰਦੇ ਆ, ਮਾੜਾ ਮੋਟੀਆਂ, ਕੋਈ 5000 ਮਿਲਦਾ, ਕਿਸੇ ਨੂੰ 10000 ਮਿਲਦਾ। ਤੇ ਆਪਣੇ ਉਹਨਾਂ 'ਚ ਕਿਸੇ ਨੂੰ ਅੱਜ ਤੱਕ ਮੇਰੇ ਪਿੰਡ ਦੇ ਵਿੱਚ ਮੇਰੇ ਤਕਰੀਬਨ ਪੁਰਾਣੇ 2 ਫੌਜੀ ਆ। ਨਵਾਂ ਕਿਸੇ ਕੋਈ ਫੌਜੀ ਨਹੀਂ ਹੋਇਆ, ਨਾ ਕੋਈ ਪੁਲਿਸ 'ਚ ਹੋਇਆ, ਨਾ ਬਾਤ ਹੈ। ਮਤਲਬ ਕਿ ਉਹ 2 ਫੌਜੀਆਂ ਤੋਂ ਬਾਅਦ ਕਿਸੇ ਨੂੰ ਸਰਕਾਰੀ ਨੌਕਰੀ ਕੋਈ ਨਹੀਂ ਹੈਗੀ। ਪੁਲਿਸ 'ਚ ਇੱਕ ਵਾਰੀ ਐਮਐਲਏ ਜਿੱਤ ਜਾਂਦਾ, ਮੁੜ ਕੇ ਆਉਂਦਾ, ਕੋਈ ਨਹੀਂ ਪੁੱਛਦਾ। ਕੋਈ ਕਿਹੜਾ ਪੈਂਦਾ ਤੁਹਾਨੂੰ? ਸਾਡੇ ਡਾਕਟਰ ਰਾਜ ਪੈਂਦਾ ਸੀ ਵੇਲੇ। ਡਾਕਟਰ ਰਾਜ ਪੈਂਦਾ ਸੀ। ਹੁਣ ਉਹ ਐਮਪੀ ਦੀ ਚੋਣ 'ਚ ਖੜੇ ਨੇ ਆਮ ਆਦਮੀ ਪਾਰਟੀ। ਉਧਰੋਂ ਫੇ ਚੱਲ ਗਏ, ਦਲ ਬਦਲੂ ਹੁੰਦੇ, ਤੁਹਾਨੂੰ ਪਤਾ ਹੀ ਆ। ਜੇ ਦਲ ਬਦਲ ਕੇ ਗਏ ਨੇ ਤੇ ਉਹਨਾਂ ਨੂੰ ਫੇ ਐਤਕੀ ਵੋਟ ਪਾਉਣੀ ਚਾਹੋ ਜੀ? ਉਹਨਾਂ ਨੂੰ ਵੋਟ ਕਿਉਂ ਪਾਵਾਂਗੇ ਜੀ ਅਸੀਂ? ਨਾ ਉਹਦਾ ਆਏ ਨਹੀਂ, ਸਾਡੇ ਪਿੰਡ ਦਾ ਨਾਂ ਨਿਸ਼ਾਨ ਨਹੀਂ ਲਿਆ ਨਹੀਂ ਕਦੀ। ਅੱਛਾ, ਹਾਂ, ਇੱਕ ਅੱਧੀ ਵਾਰੀ ਵੋਟਾਂ ਹੀ ਲੈਣ ਆਏ। ਵੋਟਾਂ ਲੈਣ ਆਏ, 1-2 ਵਾਰੀ ਉਦਾਂ ਆਏ ਆ, ਮੁਰਗ ਤੇ ਬਸ, ਉਸ ਤੋਂ ਬਾਅਦ ਆਏ ਨਹੀਂ। ਨਾ ਕਦੀ ਕੋਈ ਆਂਦਾ, ਨਾ ਬਾਤ। ਆਮ ਆਦਮੀ ਪਾਰਟੀ ਦੀ ਸਰਕਾਰ ਨੇ 2 ਸਾਲਾਂ 'ਚ ਕੁਝ ਕੀਤਾ? ਸਾਡੇ ਪਿੰਡ ਦਾ ਕੁਝ ਨਹੀਂ ਕੀਤਾ ਜੀ, ਐਵੇਂ ਕਹਿਣ, ਝੂਠ ਨਹੀਂ ਬੋਲਣਾ। ਗਲੀਆਂ ਨਾਲੀਆਂ ਉੱਦਾਂ ਦੇ ਉੱਦਾਂ ਖੱਡੇ ਪਏ ਆ, ਰੋਡ ਉੱਦਾਂ ਹੀ ਆ। ਸਾਡਾ ਚੱਕਸਾ ਰੋਡ ਜਾਂਦਾ, ਉਹ ਵੀ ਟੁੱਟਾ ਭੱਜਾ ਪਿਆ, ਖੱਡੇ ਖੜਖੜੇ ਆ। ਨਵੀਆਂ ਬਾਈਕ ਲਈ ਦੀਆਂ, ਕੋਈ ਕਰਾ ਕਿਸ਼ਤਾਂ ਤੇ ਲੈਂਦਾ ਵਿਚਾਰਾ, ਉਹਦੇ 2-3 ਦਿਨ ਭੈਜੋ ਬਾਈਕ ਗਿੱਲ ਰਹੀ ਆਉਂਦੀ, 10-15 ਦਿਨ। ਹੋਰ ਕੀ ਕਰਨਾ ਜੀ?
ਮਤਲਬ ਕਿ ਕੁਝ ਬਦਲਿਆ ਨਹੀਂ। ਮੇਰੇ 2 ਬੱਚੇ ਆ +2 ਕੀਤੇ ਹੋ, ਇੱਕ ਵਿਚਾਰੇ ਨੂੰ ਬਿਲਡਿੰਗ ਵਾਲੇ ਸਾਈਡ ਤੇ ਲਾਇਆ, ਦੂਜਾ ਘਰ ਬੈਠਾ ਕਹਿੰਦਾ ਕਿੱਥੇ ਜਾਈਏ, ਕਿੱਥੇ ਨੌਕਰੀਆਂ ਮਿਲਦੀਆਂ ਨੇ, ਕਿਤੇ ਨੌਕਰੀਆਂ ਕਰਨਾ ਕੀ ਆ। ਸਾਡੇ ਪਿੰਡ ਦੇ ਵਿੱਚ ਕੋਈ ਅੱਜ ਤੱਕ ਕੋਈ ਨਾ ਪੁਲਿਸ ਦਾ ਮੁੰਡਾ ਆ, ਕੋਈ ਨਿਆਂ ਭਰਤੀ ਜਾਂ ਪੁਰਾਣਾ ਵੀ ਹੈ ਨਹੀਂ, ਕੋਈ 15-20 ਸਾਲ ਪੁਰਾਣੇ ਕੋਈ ਮੁੰਡੇ ਹੈਗੇ ਆ ਭਰਤੀ। ਕੋਸ਼ਿਸ਼ ਵੀ ਨਹੀਂ ਕਰਦੇ ਜਾਂ ਹੋ ਨਹੀਂ ਰਹੇ? ਭਾਜੀ ਕੋਸ਼ਿਸ਼ ਕਿੱਦਾਂ ਕਰਾਂਗੇ, ਸਾਡੇ ਪਤਾ ਨਹੀਂ ਲੱਗਦਾ ਵੀ ਕਿਹੜੇ ਵੇਲੇ ਭਰਤੀ ਕਿਹਨੇ ਕੱਢਤੀ ਕਿੱਥੇ ਨਹੀਂ। ਕੋਈ ਆਊਗਾ ਸਾਨੂੰ ਦੱਸੂਗਾ ਤਦੇ ਅਸੀਂ ਪੁੱਛਣ ਇੱਧਰ ਨੂੰ ਆ ਕਰਾਂਗੇ। ਜਾਓ। ਇਹ ਕਹਿੰਦੇ ਐਤਕੀ ਤਾਂ ਹੁਣ ਤਾਂ ਇੰਟਰਨੈਟ ਦੁਨੀਆ ਦੇ ਕੋਨੇ-ਕੋਨੇ 'ਚ ਯਾਰ ਪਹੁੰਚ ਗਿਆ। ਇੰਟਰਨੈਟ ਤਾਂ ਦੁਨੀਆ ਦੇ ਕੋਨੇ-ਕੋਨੇ ਨੂੰ ਕਰਨਾ, ਜਦ ਉਧਰ ਆਪਣੇ ਪੈਸੇ ਪੂਏ ਲੈ ਕੇ ਭਰਤੀ ਕਰ ਦਿੰਦੇ। ਗੁਰਦਾਸਪੁਰ ਕੇ ਹਰਿਆਣਾ ਦਾ ਕੋਈ ਕਿਤੇ ਭਰਤੀ ਕਰਾ ਦਿੰਦੇ ਆ ਬੰਦੇ। ਕੋਈ ਇਹ ਥੋੜ੍ਹੀ ਦੇਖਦਾ ਵੀ ਪਿੰਡ ਦੇ ਵਿੱਚੋਂ ਕੋਈ ਬੱਚਾ ਨਿਕਲੇ। ਸਾਡੇ ਬੱਚੇ ਖੇਡਦੇ ਆ, ਫੁੱਟਬਾਲ ਖੇਡਦੇ ਆ, ਆਪਣੇ ਮਾੜੇ ਮੋਟੇ ਜਿੱਦਾਂ ਲੋਕਲ ਟੀਮਾਂ ਹੁੰਦੀਆਂ ਆ। ਹੋਰ ਭਾਈ ਸਾਹਿਬ ਕੰਢੀ ਏਰੀਏ ਦੀਆਂ ਕੀ ਸਮੱਸਿਆਵਾਂ ਨੇ? ਕਿਉਂਕਿ ਕੰਢੀ ਏਰੀਆ ਬਹੁਤ ਲੱਗਦਾ ਇੱਧਰ ਨੂੰ। ਕੰਢੀ ਏਰੀਆ ਬਹੁਤ ਸਮੱਸਿਆ ਆ, ਜਿੱਦਾਂ ਕਿ ਹੁਣ ਸਾਨੂੰ ਉਧਰ ਕੰਢੀ ਏਰੀਏ ਵਿੱਚ ਲਾਈਟ ਨਹੀਂ ਆਉਂਦੀ। ਹੁਣ 2 ਮਹੀਨੇ ਹੋ ਗਏ ਲਾਈਟ ਨਹੀਂ ਆਉਂਦੀ, ਕਦੀ ਦਿਨ ਨੂੰ ਨਹੀਂ ਆਉਂਦੀ, ਰਾਤ ਨੂੰ ਨਹੀਂ ਆਉਂਦੀ। ਮੋਟਰਾਂ ਦੀ ਜਾਂ ਮੋਟਰਾਂ ਦੀ ਨਹੀਂ, ਘਰਾਂ ਵਾਲੀ ਨਹੀਂ ਆਉਂਦੀ। ਮੋਟਰਾਂ ਦੀ ਤਾਂ ਅਲੱਗ ਹੋ ਗਈ, ਘਰਾਂ ਵਾਲੀ ਵੀ ਘੱਟ ਆਉਂਦੀ, ਮੋਟਰਾਂ ਵਾਲੀ ਵੀ ਘੱਟ ਆਉਂਦੀ ਆ। ਇੱਕ ਦਿਨ ਫਿਰ ਧਰਨਾ ਲਾਇਆ ਚੱਬੇ ਵਾਲ ਜਾ ਕੇ, ਫਿਰ ਜਾ ਕੇ ਲਾਈਟ ਆਉਣ ਲੱਗੀ। ਅੱਛਾ ਪਾਣੀ ਦੇ ਉਹ ਉਸ ਟਾਈਮ ਕਣਕਾਂ ਹਜੇ ਪਾਣੀ ਮੰਗਦਿਆਂ ਸੀ। ਅੱਛਾ ਹਾਂਜੀ ਆਹ ਹਾਲ ਹੈ। ਤੇ ਹੋਰ ਪਾਣੀ ਪੂਣੀ ਦੀ ਕਿੱਦਾਂ ਸਹੂਲਤ ਉੱਥੇ? ਫਿਰ ਪਾਣੀ ਦੀ ਸਹੂਲਤ ਇਦਾਂ ਵੀ ਸਾਡੇ ਪਿੰਡ ਲੱਗੀ ਹੋਈ ਆਪਣੀ ਮੋਟਰ, ਆਪਣੀ ਸਰਕਾਰੀ ਜਲ ਸਪਲਾਈ ਵਾਲਿਆਂ ਦੀ। ਉਹ ਜਿਹੜਾ ਬੰਦਾ ਉਹਨੂੰ ਕਈ ਵਾਰੀ ਕਿਹਾ ਵੀ ਗਰਮੀਆਂ ਦੇ ਦਿਨ ਇਹਦਾ ਟਾਈਮ ਚੇਂਜ ਕਰ, 8:30 ਵਜੇ ਉਹ ਪਾਣੀ ਛੱਡਦਾ ਜੀ। ਤੇ ਨਿਆਣੇ ਗਏ ਹੁੰਦੇ ਸਕੂਲੇ, ਨਿਆਣੇ ਕਿਹੜੇ ਵੇਲੇ ਆਣਗੇ, ਕਿਹੜੇ ਵੇਲੇ ਨਹਾਣਗੇ? 8:30 ਵਜੇ ਤੱਕ ਰੋਜ਼ ਡਿੱਕਣਾ, 8:30 ਵਜੇ ਦਾ ਸਕੂਲ ਲੱਗ ਜਾਂਦਾ। ਠੀਕ ਹੈ ਜੀ। ਮਤਲਬ ਕਿ ਕਹਿ ਲਈਏ ਵੀ ਛੋਟੀਆਂ ਸਮੱਸਿਆਵਾਂ ਨੇ, ਪਰ ਇਹ ਬਹੁਤ ਵੱਡੇ ਪੱਧਰ ਤੇ ਪ੍ਰਭਾਵ ਪਾਉਂਦੀਆਂ ਜੀ, ਪਾਉਂਦੀਆਂ। ਅੱਛਾ ਹਾਂ। ਤੇ ਤੁਸੀਂ ਕੀ ਕੰਮ ਕਰਦੇ ਹੋ ਭਾਈ? ਮੈਂ ਡਰਾਈਵਰੀ ਕਰਦਾ ਜੀ, ਮੈਨੂੰ 20 ਸਾਲ ਹੋ ਗਿਆ। ਤਾਂ ਉਹੀ ਸਾਡੀ 10-12 ਹਜ਼ਾਰ ਰੁਪਏ ਤਨਖਾਹ ਮਿਲਦੀ ਆ। ਠੀਕ ਹੈ ਜੀ। ਇਹ ਗਵਰਨਮੈਂਟ ਨੂੰ ਇਹ ਵੀ ਚਾਹੀਦਾ ਵੀ ਜੇ ਚਾਹੇ ਪ੍ਰਾਈਵੇਟ ਜੌਬ ਕਰਦਾ ਕੋਈ ਬੰਦਾ ਹੋ ਜਾ 15,000 ਤੋਂ 20,000 ਤੋਂ ਘੱਟ। ਹੁਣ ਮੰਨ ਲਓ ਰਾਜਕੁਮਾਰ ਚੱਬੇਵਾਲ ਤੁਹਾਡੇ ਪਿੰਡ ਜਾ ਕੇ ਵੋਟ ਮੰਗਦੇ ਨੇ ਵੀ ਭਾਈ ਆਹ ਲਓ ਹੱਥ ਜੋੜੇ, ਮੈਂ ਤੁਹਾਡਾ ਪੁੱਤ ਤੁਹਾਡਾ ਭਰਾ ਇੱਥੋਂ ਚੋਣਾਂ 'ਚ ਖੜਾ, ਵੀ ਮੈਨੂੰ ਵੋਟਾਂ ਪਾਓ। ਤੇ ਕਦੇ ਵੀ ਨਹੀਂ ਪਾਵਾਂਗੇ ਵੋਟ ਜੀ, ਨਾ ਨਹੀਂ ਪਾਵਾਂਗੇ। ਉਹ ਬਾਲਿਆਂ ਨੇ ਪੈਸੇ ਉਹਨੇ ਫੋਟੋਆਂ ਖਿਚਵਾ ਲਿਆ ਦੁਨੀਆ ਭਰ ਦੀਆਂ, ਲੋਕਾਂ ਨੇ 5-5 150 ਰੁਪਇਆ ਲਵਾਤਾ। ਮੈਂ ਕੋਈ ਬਾਲਿਆਂ ਦਾ ਪੈਸਾ ਨਹੀਂ ਆ, ਕੋਈ ਲੈਟਰਿੰਗ ਬਾਥਰੂਮ ਦਾ ਪੈਸਾ ਹੈ। ਠੀਕ ਹੈ ਭਾਈ, ਇੱਥੇ ਦਿਓ। ਇੱਧਰ ਭਾਈ ਹੁਣਾਂ ਤੋਂ ਪੁੱਛ ਲਈਏ। ਭਾਈ ਸਤਿ ਸ਼੍ਰੀ ਅਕਾਲ ਜੀ। ਭਾਈ ਸਾਹਿਬ ਕੀ ਕਹੋਗੇ, ਲੋਕ ਸਭਾ ਚੋਣਾਂ ਸਿਰ ਤੇ ਨੇ, ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਚੋਣ ਹੋਣੀ ਚਾਹੀਦੀ ਹੈ, ਜਾਂ ਕਿਹੜੇ ਮੁੱਦਿਆਂ ਤੇ ਸਰਕਾਰਾਂ ਨੂੰ ਕੰਮ ਕਰਨ ਦੀ ਲੋੜ ਹੈ? ਤੁਸੀਂ ਪਾਣੀ ਤੇ ਬਿਜਲੀ ਦਾ ਕਰੀ ਜਾਂਦੇ ਨਾ, ਹੋਰ ਕੋਈ ਸਵਾਲ ਨਹੀਂਗਾ। ਵਿਕਾਸ ਕੀ ਹੋਇਆ? ਨਹੀਂ, ਪਾਣੀ ਤੇ ਬਿਜਲੀ ਇਕੱਲਾ ਵਿਕਾਸ ਨਹੀਂ ਹੈਗਾ, ਹੋਰ ਬਹੁਤ ਸਾਰੇ ਮੁੱਦੇ ਹੁੰਦੇ ਨੇ। ਬਿਜਲੀ ਸਾਰਿਆਂ ਨੂੰ ਕਿਉਂ ਫਰੀ ਦਿੱਤੀ ਆ? ਵੋਟਾਂ ਕਰਕੇ। ਜਿਹੜਾ ਹੱਕ ਬਣਦਾ ਬਿਜਲੀ ਦਾ, ਬਿਜਲੀ ਉਹਨੂੰ ਦੇਣੀ ਚਾਹੀਦੀ ਆ, ਨਾ ਕਿ ਸਾਰਿਆਂ ਨੂੰ। ਇੱਕ ਕਰੋੜਪਤੀ ਇੱਕ ਕਰੋੜਪਤੀ ਆ, ਹੱਕ ਜਿਹੜਾ ਬਣਦਾ ਉਹਨੂੰ ਚੀਜ਼ ਦਿਓ, ਕਿਉਂਕਿ ਸਾਰਿਆਂ ਨੂੰ ਬਿਜਲੀ ਦਿੱਤੀ ਆ, ਉਹਦਾ ਮਤਲਬ ਵੋਟਾਂ ਕਰਕੇ। ਇਹਦੇ ਪਿੱਛੇ ਹਾਂਜੀ ਤੁਹਾਡਾ ਬਹੁਤ ਚੰਗਾ ਮੁੱਦਾ ਹੈ, ਪਰ ਜਿਹੜੀ ਸਰਕਾਰ ਹੈ ਉਹ ਇਸ ਪਿੱਛੇ ਇਹ ਮੁੱਦਾ ਚੱਕਦੀ ਹੈ ਵੀ ਬਾਕੀ ਪਾਰਟੀਆਂ ਬੇਤਕਰਾ ਕਰਦੀਆਂ ਸੀ, ਹੈਗੇ ਉਹ ਵੀ ਲੋਕ ਨੇ ਕਹਿੰਦੇ ਉਹ ਆਮ ਨੂੰ ਦੇ ਦਿੰਦੇ ਸੀ, ਜਿਹੜਾ ਦੂਸਰਾ ਸੀਗਾ ਉਹਨੂੰ ਛੱਡ ਦਿੰਦੇ ਸੀ। ਅਸੀਂ ਸਾਰਿਆਂ ਨੂੰ ਇੱਕੋ ਬਰਾਬਰ ਕਰਤਾ, ਸਾਰਿਆਂ ਨੂੰ ਫ੍ਰੀ ਦੇ। ਨਹੀਂ, ਮੇਰੀ ਗੱਲ ਸੁਣੋ। ਕਹਿੰਦੇ ਚਿੱਟਾ ਹਟਾਵਾਂਗੇ, ਡਬਲ ਕੋਟਾ ਹੋਇਆ। ਚਿੱਟਾ ਡਬਲ ਵੇਖ ਰਿਹਾ, ਡਬਲ। ਉਸ ਮਾਈ ਦੇ ਲਾਲ ਨਾਲ ਇੱਕ ਵਾਰੀ ਵੀ ਮਜ਼ਦੂਰ ਦੇ ਪੱਖ 'ਚ ਬੋਲਿਆ ਨਹੀਂ, ਕਿਸਾਨ ਦੇ ਪੱਖ 'ਚ ਤਾਂ ਬੋਲਿਆ ਵੀ, ਉਹ ਥੋੜਾ ਬਹੁਤਾ ਬੋਲਿਆ। ਛੋਟੇ ਕਿਸਾਨ ਨੂੰ ਕਿਹਨੇ ਦੇਖਣਾ? ਵੱਡੇ ਕਿਸਾਨ ਤਾਂ ਚਲੋ ਦੇਖ ਲਵਾਂਗੇ, ਛੋਟੇ ਕਿਸਾਨ ਨੂੰ ਕਿਹਨੇ ਦੇਖਣਾ? ਛੋਟਾ ਕਿਸਾਨ, ਛੋਟਾ ਦੁਕਾਨਦਾਰ, ਮਜ਼ਦੂਰ। ਠੀਕ ਹੈ ਨਾ। ਜਦੋਂ ਮਜ਼ਦੂਰ ਦੀ ਵਾਰੀ ਆਉਂਦੀ ਆ ਉਦੋਂ ਬੋਲਦਾ ਨਹੀਂ। ਮਜ਼ਦੂਰ ਤਾਂ ਜਦੋਂ ਧਰਨਾ ਲਾਉਣ ਰੇਲਵੇ ਲਾਈਨ ਰੋਕਣ ਜਾਂਦੇ ਨੇ, ਉਹਨਾਂ ਨੂੰ ਕੁੱਟ ਕੇ ਉੱਥੋਂ ਕੱਢ ਦਿੱਤਾ ਜਾਂਦਾ, ਪਰੇ ਕਰ ਦਿੱਤਾ ਜਾਂਦਾ। ਮਜ਼ਦੂਰ ਵਰਗ ਦੀ ਤਾਂ ਸੱਚੀ ਹੋਣੀ ਗੱਲ ਹੁੰਦੀ ਹੈ। ਨਹੀਂ ਹੁੰਦੀ, ਨਾ ਹੀ ਉਹਨੇ ਕਰਨੀ ਆ। ਕਿਉਂ ਨਹੀਂ ਕਰਦੇ? ਮਜ਼ਦੂਰ ਵਰਗ ਤਾਂ ਸਭ ਤੋਂ ਵੱਡਾ ਹੈ। ਜੇ ਪੰਜਾਬ ਦੇ ਵਿੱਚ ਗੱਲ ਕਰੀਏ, ਖੇਤੀਬਾੜੀ ਸੈਕਟਰ ਦੇ ਵਿੱਚ ਵੀ ਕਿੰਨੇ ਮਜ਼ਦੂਰ ਨੇ, ਫੈਕਟਰੀਆਂ 'ਚ ਕਿੰਨੇ ਮਜ਼ਦੂਰ ਨੇ, ਡੇਲੀ ਕੰਸਟਰਕਸ਼ਨ ਦੇ ਕੰਮ ਤੇ ਜਾਣ ਵਾਲੇ ਕਿੰਨੇ ਮਜ਼ਦੂਰ ਨੇ। ਇੱਥੇ ਤੁਸੀਂ ਦੇਖੋਗੇ ਹੁਣ ਚੌਂਕ ਹੈ, ਸਵੇਰ ਦੇ ਟਾਈਮ 6:30 ਵਜੇ ਲੋਕ ਆ ਕੇ ਖੜ ਜਾਂਦੇ ਨੇ, ਜਿਨ੍ਹਾਂ ਨੇ ਮਜ਼ਦੂਰੀ ਕਰਨੀ ਹੈ। ਫਿਰ ਮਜ਼ਦੂਰ ਵਰਗ ਦੀ ਗੱਲ ਨਹੀਂ ਕਰਨੀ ਤਾਂ ਕਿਹਦੀ ਗੱਲ ਕਰਨੀ ਹੈ? ਦੇਖੋ ਜੀ, ਉਹਨਾਂ ਦਾ ਜਿੱਦਾਂ ਪਹਿਲਾਂ ਸੀ ਨਾ, ਉੱਤਰ ਕਾਟੋ ਮੈਂ ਚੜ੍ਹਦੀ ਆ, ਇਹ ਵੀ ਉਹੀ ਚੀਜ਼ ਆ। ਚਾਹੇ ਭਾਜਪਾ ਆ ਗਈ, ਚਾਹੇ ਅਕਾਲੀ ਆ ਗਏ, ਚਾਹੇ ਕਾਂਗਰਸ ਆ ਗਈ, ਇਹਨਾਂ ਵਿੱਚ ਵੀ ਕੋਈ ਫਰਕ ਨਹੀਂ। ਕਹਿੰਦਾ ਸੀ ਲਾਈਨਾਂ ਨਹੀਂ ਲੱਗਣਗੀਆਂ, ਤੁਸੀਂ ਦਫ਼ਤਰ ਦੁਆਰੇ ਜਾਓ, ਲਾਈਨਾਂ ਲੱਗਣਗੀਆਂ, ਡਬਲ ਲਾਈਨਾਂ ਲੱਗਦੀਆਂ, ਕੋਈ ਫਰਕ ਨਹੀਂ। ਕਹਿੰਦੇ ਘਰੇ ਆ ਕੇ ਕੰਮ ਕਰਕੇ ਜਾਇਆ ਕਰਨਗੇ ਤੁਹਾਡੇ ਜਿਹੜੇ। ਕਿਸੇ ਦੇ ਪਿਓ ਨਾਲ ਘਰੇ ਆ ਕੇ ਕੰਮ ਨਹੀਂ ਕਰਨਾ, ਸਾਰੇ ਹਰਾਮੀ ਆ। ਇਹ ਉਹ ਤੋਂ ਜ਼ਿਆਦਾ ਹਰਾਮੀ ਆ। ਕਿਸੇ ਨਾਲ ਕੰਮ ਨਹੀਂ ਕਰਨਾ, ਥਾਣਿਆਂ ਕਚਹਿਰਿਆਂ 'ਚ ਉੱਦਾਂ ਹੀ ਪੈਸੇ ਲੱਗਦੇ ਆ। ਜਿੱਦਾਂ ਪਹਿਲਾਂ ਗਰੀਬ ਦੇ ਨਾਲ ਧੱਕਾ ਹੁੰਦਾ, ਹੁਣ ਵੀ ਉੱਦਾਂ ਹੀ ਹੁੰਦਾ।
ਇਹ ਤਾਂ ਕਹਿੰਦੇ ਕਰਪਸ਼ਨ ਨੂੰ ਨੱਥ ਪਾਤੀ, ਇੱਕ ਨੰਬਰ ਜਾਰੀ ਕੀਤਾ ਉੱਤੇ ਕਰਪਸ਼ਨ ਜੇ ਕੋਈ ਕਰਦਾ ਤੁਹਾਡੇ ਤੋਂ ਪੈਸੇ ਮੰਗਦਾ ਉਹਦਾ ਸਾਨੂੰ ਡਿਟੇਲ ਭੇਜੋ, ਅਸੀਂ ਉਹਦਾ ਫੜਾਂਗੇ। ਮਹਾਰਾਜ ਗੱਲਾਂ ਦੇ ਵਿੱਚ ਖਤਮ ਕਰਦੀ, ਗੱਲਾਂ 'ਚ ਇਹਨਾਂ ਨੂੰ ਉਦਾਂ ਹੀ ਨੋਟ ਮਿਲਦੇ ਆ ਜਿੱਦਾਂ ਬਾਕੀ ਨੂੰ ਮਿਲਦੇ ਸੀ, ਡਬਲ ਮਿਲਦੇ ਸਗੋਂ। ਉਹ ਉੱਤਰ ਕਾਟੋ ਮੈਂ ਚੜਦੀ ਕੋਈ ਫਰਕ ਨਹੀਂ ਗਾ, ਠੀਕ ਹੈ ਨਾ। ਮਾੜੀ ਮਾੜੀ ਬੱਲੇ ਕਰਾ ਲਈ ਆ ਉਹ ਬਿਜਲੀ ਪਾਣੀ ਕਰਕੇ ਬਸ। ਹੁਣ ਐਤਕੀ ਤੁਹਾਡੇ ਇੱਥੋਂ ਤੁਸੀਂ ਹੁਸ਼ਿਆਰਪੁਰ ਏਰੀਏ ਤੋਂ ਬਿਲੋਂਗ ਕਰਦੇ ਹੋ? ਹੁਸ਼ਿਆਰਪੁਰ ਏਰੀਏ ਤੋਂ ਬਿਲੋਂਗ ਕਰਦੇ ਆ। ਇਸ ਵਾਰ ਇਹਨਾਂ ਦਾ ਜ਼ੀਰੋ ਆ, ਸ਼ਾਇਦ ਇੱਕ ਅੱਧਾ ਬੰਦਾ ਸੀਟ ਲੈ ਜੇ। ਨਹੀਂ, ਇਹਨਾਂ ਨੇ ਹੁਣ ਤੁਹਾਡੇ ਇੱਥੋਂ ਹੁਸ਼ਿਆਰਪੁਰ ਤੋਂ ਕਾਂਗਰਸ ਦਾ ਮੌਜੂਦਾ ਵਿਧਾਇਕ ਪੱਟ ਕੇ ਆਪਣੇ 'ਚ ਸ਼ਾਮਲ ਕੀਤਾ ਰਾਜਕੁਮਾਰ ਚੱਬੇਵਾਲ, ਤੇ ਉਹਨਾਂ ਨੂੰ ਇਹਨਾਂ ਨੇ ਐਮਪੀ ਦੀ ਦੇਤੀ ਟਿਕਟ। ਹੁਣ ਉਹ ਤੁਹਾਡੇ ਤੋਂ ਵੋਟਾਂ ਮੰਗਣ ਆਉਣਗੇ, ਕਹਿਣਗੇ ਮੈਂ ਤੁਹਾਡਾ ਭਰਾ, ਮੈਂ ਤੁਹਾਡਾ ਪੁੱਤ, ਮੈਨੂੰ ਪਾਓ ਵੋਟ, ਮੈਂ ਤੁਹਾਡੇ ਮੁੱਦੇ ਚੱਕੂ। ਜਿਹੜਾ ਵੋਟ ਮੰਗਣ ਆਉਂਦਾ ਉਹਨੂੰ ਸਵਾਲ ਪੁੱਛੋ, ਜੇਕਰ ਉਹ ਸਵਾਲਾਂ ਦਾ ਜਵਾਬ ਦਿੰਦਾ ਆ ਤਾਂ ਵੋਟ ਦਾ ਹੱਕਦਾਰ ਨੇ, ਤਾਂ ਉਹਨੂੰ ਬੱਟੇ ਮਾਰ ਕੇ ਭਜਾਓ, ਸਿੱਧੀ ਗੱਲ ਆ। ਹੁਣ ਤਾਂ ਇਹ ਵੀ ਕੁੱਟੋ ਉਹਨਾਂ ਨੂੰ, ਚੰਗਾ ਕੁੱਟੋ, ਇੰਨਾ ਕੁੱਟੋ ਵੀ ਹਸਪਤਾਲ ਜਾਣਾ ਪੈ ਜੇ, ਉਹਨਾਂ ਨੂੰ ਯਾਦ ਰਵੇ ਵੀ ਸਾਨੂੰ ਕੁੱਟ ਕਿਉਂ ਪਈ ਸੀ। ਮੁੜ ਕੇ ਵੋਟ ਮੰਗਣ ਆਉਣਗੇ, ਉਹਨਾਂ ਕੋਲ ਜੇ ਸਵਾਲਾਂ ਦੇ ਜਵਾਬ ਹੋਣਗੇ ਤਾਂ ਵੋਟ ਦੇ ਹੱਕਦਾਰ ਆ, ਨਹੀਂ ਤਾਂ ਭਜਾਓ ਇਹਨਾਂ ਨੂੰ। ਬਾਕੀ ਪਾਰਟੀਆਂ ਬਾਰੇ ਕੀ ਕਹੋਗੇ? ਠੀਕ ਹੈ, ਆਮ ਆਦਮੀ ਪਾਰਟੀ ਬਾਰੇ ਬਹੁਤ ਚੰਗੇ ਤਰੀਕੇ ਨਾਲ ਤੁਸੀਂ ਮੁਲਾਂਕਣ ਕੀਤਾ, ਕਿਉਂਕਿ ਤੁਸੀਂ ਵਿਚਰਦੇ ਹੋ, ਤੁਸੀਂ ਦੇਖਦੇ ਹੋ ਲੋਕਾਂ ਨੂੰ। ਹੁਣ ਭਾਜਪਾ ਜਿਹੜੀ ਹੈ ਉਹ ਕਹਿੰਦੀ ਅਬ ਕੀ ਵਾਰ 400 ਪਾਰ, ਅਸੀਂ 400 ਪਾਰ ਕਰ ਦੇਣਾ। ਕਾਂਗਰਸ ਦੀ ਗੱਲ ਕਰਦੇ ਆ, ਪਹਿਲਾਂ ਕਹਿੰਦੇ ਰਹੇ ਅਕਾਲੀ ਕਾਂਗਰਸ ਰਿਪੀਟ ਹੋਈ ਜਾਂਦੀ ਆ, ਪੰਜਾਬ ਦਾ ਪੱਠਾ ਬਹਾਈ ਜਾਂਦੇ ਆ। ਹੁਣ ਉਹ ਵੀ ਦੋਨੋਂ ਮੈਦਾਨ 'ਚ, ਮਤਲਬ ਕਿ ਐਤਕੀ ਚੌਕ ਹੋਣਾ ਮੁਕਾਬਲਾ ਆ, ਆਮ ਆਦਮੀ ਪਾਰਟੀ ਆ, ਕਾਂਗਰਸ ਹੈ, ਅਕਾਲੀ ਦਲ ਹੈ, ਭਾਜਪਾ ਹੈ, ਤੇ ਉਸ ਤੋਂ ਬਾਅਦ ਬਸਪਾ ਵੀ ਵੋਟਾਂ ਬਹੁਤ ਤੋੜ ਜਾਂਦੀ ਹੈ, 5 ਕੋਣਾ ਹੋ ਗਿਆ। ਤੇ ਫਿਰ ਤੁਸੀਂ ਕੀ ਦੇਖਦੇ ਹੋ, ਸਾਰੀਆਂ ਪਾਰਟੀਆਂ ਜਦੋਂ ਆਪਣੇ ਆਪਣੇ ਚੋਣ ਨਿਸ਼ਾਨ ਤੇ ਆਪਣਾ ਆਪਣਾ ਉਮੀਦਵਾਰ ਉਤਾਰ ਰਹੀਆਂ ਨੇ, ਤਾਂ ਇਹੋ ਦੇ ਤੇ ਫਿਰ ਲੋਕ ਜਾਣਗੇ ਕਿੱਧਰ ਨੂੰ, ਕੀ ਸੋਚਣਗੇ? ਭਾਈ ਸਾਹਿਬ ਜਿੱਦਾਂ ਹੁਣ ਬਾਕੀਆਂ ਪਾਰਟੀਆਂ ਨੂੰ ਮੌਕਾ ਦਿੱਤਾ, ਤੇ ਇਸ ਵਾਰ ਬਸਪਾ ਨੂੰ ਮੌਕਾ ਦੇ ਕੇ ਦੇਖ ਲਓ, ਉਹਨਾਂ ਨੂੰ ਉਹ ਦੇਖ ਲਓ ਕੀ ਕਰਦੇ ਆ। ਜੇ ਉਹ ਵੀ ਨਹੀਂ ਕੁਛ ਕਰਨਗੇ ਤਾਂ ਉਹਨੇ ਵੀ ਲੱਤ ਮਾਰ ਕੇ ਭਜਾਓ। ਜੇ ਬਾਕੀ ਪਾਰਟੀਆਂ ਨੂੰ ਮੌਕਾ ਦਿੱਤਾ ਆ, ਆਮ ਪਾਰਟੀ ਨੇ ਬਿਨਾਂ ਸੋਚੇ ਮੌਕਾ ਦਿੱਤਾ ਵੀ ਚਲੋ ਮੌਕਾ ਤਾਂ ਦਿੱਤਾ ਗਿਆ ਵੀ ਲੋਕੀ ਅੱਕੇ ਹੋਏ ਸੀ ਵੀ ਕੁਛ ਕਰਨਗੇ, ਉਹਨਾਂ ਵੀ ਕੁਛ ਨਹੀਂ ਕੀਤਾ। ਹੁਣ ਬਸਪਾ ਦਾ ਤਾਂ ਗੜ੍ਹ ਹੈਗਾ ਹੀ ਆ, 85% ਲੋਕ ਬਸਪਾ ਦੇ ਆ। ਹਾਂਜੀ, ਤਾਂ ਜੇਕਰ ਉਹਨਾਂ ਨੂੰ ਮੌਕਾ ਦੇ ਕੇ ਦੇ ਲਓ, ਇੱਕ ਮੌਕਾ ਉਹਨਾਂ ਨੂੰ ਵੀ ਦੇਣਾ ਚਾਹੀਦਾ। 39% ਦੀ ਵੋਟ ਇੱਥੇ ਖਾਸ ਤੌਰ ਤੇ ਬਹੁਜਨ ਸਮਾਜ ਦੀ ਆਉਂਦੀ ਹੈ। ਬਾਬੂ ਕਾਸ਼ੀ ਰਾਮ ਵੀ ਇੱਥੋਂ ਹੀ ਚੋਣ ਲੜਦੇ ਨੇ। 92 ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਵਿਧਾਨ ਸਭਾ 'ਚ ਨਿਭਾਈ ਸੀ। ਬਸਪਾ ਦੇ 8 ਉਮੀਦਵਾਰ ਜਿੱਤੇ ਸੀ ਪੂਰੇ ਪੰਜਾਬ ਤੋਂ, ਤੇ ਐਤਕੀ ਫਿਰ ਲੱਗਦਾ ਵੀ ਇੱਥੇ ਬਸਪਾਲ ਨੂੰ ਜਾਣਾ ਚਾਹੀਦਾ। ਦੇਖੋ ਲੋਕਾਂ ਨੂੰ ਤਾਂ ਜਾਣਾ ਚਾਹੀਦਾ, ਇੱਕ ਵਾਰੀ ਮੌਕਾ ਦੇਣਾ ਚਾਹੀਦਾ। ਜੇ ਉਦੋਂ ਮੌਕਾ ਦਿੱਤਾ, ਜੇ ਇੱਕ ਵਾਰੀ ਇਸ ਵਾਰ ਮੌਕਾ ਦੇ ਕੇ ਦੇਖ ਲਓ। ਉਦੋਂ ਵਿਕਾਸ ਹੋਇਆ ਸੀ ਕੰਢੀ ਏਰੀਏ ਦਾ, ਕੰਢੀ ਏਰੀਆ ਬਹੁਤ ਡਾਊਨ ਸੀਗਾ, ਸਾਨੂੰ ਯਾਦ ਆ ਜਦੋਂ ਬਸਪਾ ਦੀ। ਹਾਂਜੀ, ਕਾਂਸ਼ੀ ਰਾਮ ਨੇ ਕੰਢੀ ਏਰੀਏ ਦਾ ਵਿਕਾਸ ਬਹੁਤ ਵੱਡੇ ਪੱਧਰ ਤੇ ਕੀਤਾ ਸੀ। ਤੇ ਤੁਸੀਂ ਜੇ ਕੰਢੀ ਏਰੀਏ ਤੋਂ ਆਉਂਦੇ ਹੋ, ਤੁਸੀਂ ਚੰਗੀ ਤਰੀਕੇ ਨਾਲ ਦੱਸ ਸਕਦੇ ਆ ਕਿ ਇਸ ਤਰੀਕੇ ਦੀਆਂ ਜਿਹੜੀਆਂ ਗੁੱਝੀਆਂ ਸਮੱਸਿਆਵਾਂ ਨੇ ਜਿਹੜੀਆਂ ਹੱਲ ਨਹੀਂ ਹੋ ਰਹੀਆਂ ਕੰਢੀ ਏਰੀਏ ਦੀਆਂ, ਕੰਢੀ ਏਰੀਏ ਦੀ ਡਿਵੈਲਪਮੈਂਟ ਬਹੁਤ ਸਮੇਂ ਤੋਂ ਰੁਕੀ ਹੋਈ ਹੈ। ਭਾਜੀ ਸਮੱਸਿਆ ਉੱਥੇ ਦੀ ਉੱਥੇ ਹੀ ਆ, ਕੋਈ ਸਮੱਸਿਆ ਸਾਰੀਆਂ ਉਹੀ ਆ, ਲੁੱਟ ਖਸੁੱਟ ਵਾਲੀਆਂ। ਕੰਮ ਕਰਾਉਣ ਜਾਂਦੇ ਸਰਕਾਰੀ ਦੁਆਰੇ ਪੈਸੇ ਲੱਗਦੇ ਤੁਹਾਡੇ, ਠੀਕ ਆ ਨਹੀਂ। ਅੱਗੇ ਤੁਸੀਂ ਰਜਿਸਟਰੀਆਂ ਕਰਾਉਂਦੇ ਸੀ, ਕਹਿੰਦੇ ਸੀ ਹੁਣ ਇੰਨੇ ਪੈਸੇ ਨਹੀਂ ਲੱਗਣਗੇ, ਪੈਸੇ ਹੁਣ ਵੀ ਉਨੇ ਲੱਗਦੇ, ਸਗੋਂ ਜ਼ਿਆਦਾ ਲੱਗਦੇ ਆ। ਇਸ ਕਰਕੇ ਸੋਚ ਸਮਝ ਕੇ ਆਪਣੀ ਵੋਟ ਦਾ, ਮਤਦਾਨ ਦਾ ਇਸਤੇਮਾਲ ਕਰੋ। ਜਿਹੜੀ ਬਦਲਾਅ ਨਹੀਂ ਹੋਇਆ, ਕਹਿਣ ਬਦਲਾਅ ਨਹੀਂ, ਕੋਈ ਬਦਲਾਅ ਨਹੀਂ, ਸਾਡੇ ਹਿਸਾਬ ਨਾਲ ਕੋਈ ਬਦਲਾਅ ਨਹੀਂ। ਪਰ ਉਹ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਵੀ ਤੁਸੀਂ ਮੈਨੂੰ 13 ਹੱਥ ਦੇ ਦਿਓ ਪਾਰਲੀਮੈਂਟ ਦੇ ਵਿੱਚ ਭੇਜਣ ਦੇ ਲਈ। ਦਿੱਲੀ ਜਾ ਕੇ ਉਹ ਮੁੱਦਾ ਚੱਕਣਗੇ ਪੰਜਾਬ ਦਾ, ਆਪਾਂ ਪੰਜਾਬ ਨੂੰ ਹੋਰ ਖੁਸ਼ਹਾਲ ਕਰ ਦਿਆਂਗੇ। ਜਿੰਨਾ ਕੁ ਹੁਣ ਕਰ ਲਿਆ ਅੱਗੇ ਉਹਨਾਂ ਵੀ ਕਰ ਦੇਣਾ। ਇਹਨਾਂ ਦੇ ਬਸ ਦੀ ਕੋਈ ਗੱਲ ਨਹੀਂ ਕੀ, ਠੀਕ ਹੈ ਨਾ। ਉਹ ਸਾਰੇ ਇੱਧਰੋਂ ਉੱਧਰੋਂ ਚੋਰ ਰਲੇ ਹੋਏ ਆ, ਉਹੀ ਇਹਦੇ ਕੋਲ ਆ ਪਾਰਟੀਆਂ 'ਚ। ਜਿਹਨੂੰ ਇਲਦਾ ਕੁੱਕੜ ਨਹੀਂ ਆਉਂਦਾ ਚੱਕ ਕੇ ਚੱਲ ਆਮ ਪਾਰਟੀ 'ਚ। ਇਸ ਕਰਕੇ ਹੁਣ ਮੌਕਾ ਉਹਨੂੰ ਦਿਓ ਜਿਹਨੂੰ ਨਹੀਂ ਮੌਕਾ ਦਿੱਤਾ ਗਿਆ। ਠੀਕ ਹੈ, ਸਿੱਧੀ ਗੱਲ। ਬਹੁਤ ਬਹੁਤ ਚੰਗੇ ਤਰੀਕੇ ਨਾਲ ਤੁਸੀਂ ਇਹ ਸਾਰਾ ਕੁਝ ਰੱਖਿਆ। ਭਾਈ ਸਾਹਿਬ ਉਹਨਾਂ ਨਾਲ ਗੱਲ ਕਰ ਲੈਂ। ਭਾਈ ਕਿਹੜੇ ਮੁੱਦੇ ਨੇ ਭਾਈ ਸਾਹਿਬ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਵਿਚਾਰਨੇ ਚਾਹੀਦੇ ਨੇ, ਫੇਰ ਵੋਟ ਪਾਉਣੀ ਚਾਹੀਦੀ? ਇਹ ਮੁੱਦੇ ਦਾ ਬਾਅਦ 'ਚ, ਪਹਿਲਾਂ ਜਿਹੜਾ ਐਮਪੀ ਪਹਿਲਾਂ ਬਣਿਆ ਸੀ ਉਹ ਤਾਂ ਸਾਡੇ ਮੱਥੇ ਨਹੀਂ ਲੱਗਾ ਕਦੀ। ਕੋਈ ਪਿੰਡ ਨਹੀਂ, ਸੋਮ ਪ੍ਰਕਾਸ਼ ਹੋਣੀ ਸੀ, ਐਤਕੀ ਉਹਨਾਂ ਦੀ ਪਤਨੀ ਨੂੰ ਖੜਾ ਕੀਤਾ ਗਿਆ। ਪਤੀ ਨੂੰ ਉਹ ਆਏ ਨਹੀਂ, ਪਹਿਲੀ ਗੱਲ ਸਾਡੇ ਪਿੰਡਾਂ ਵਾਲੇ ਨਹੀਂ ਕਦੀ ਆਏ। ਐਤਕੀ ਜਦੋਂ ਵੋਟ ਮੰਗਣ ਆਉਣਗੇ ਫਿਰ ਉਹਨਾਂ ਨੂੰ ਸਵਾਲ ਕਰੋਗੇ? ਸਵਾਲ ਕਰਾਂਗੇ, ਦੱਸਾਂਗੇ ਉਹਨਾਂ ਨੂੰ, ਦੱਸਾਂਗੇ ਕਿੱਦਾਂ। ਅੱਛਾ, ਉਹਨੂੰ ਸਵਾਲ ਕਰਾਂਗੇ ਉਹਨਾਂ ਨੂੰ ਕਿ ਕੀ ਗੱਲ, ਮਤਲਬ ਇੰਨੇ 5 ਸਾਲ ਵਿਅਰਥ ਚਲੇ ਗਏ, ਮੁੜ ਕੇ ਥੋੜੀ ਆਉਣੇ ਆ। ਉਹਨਾਂ ਨੂੰ ਪੁੱਛਾਂਗੇ, ਪਰ ਵੋਟ ਨਹੀਂ ਉਹਨਾਂ ਨੂੰ ਪਾਵਾਂਗੇ। ਨਾ ਨਾ ਨਾ, ਵੋਟ ਪਾਉਣ ਦੇ ਲਈ ਇਧਰੋਂ ਪੰਜਾਬ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ, ਕਹਿੰਦੇ ਸਾਡੇ ਬੰਦੇ ਨੂੰ ਜਿਤਾ ਦਿਓ ਰਾਜਕੁਮਾਰ ਨੂੰ।
ਨਹੀਂ ਹਾਂ ਬਸ ਨਹੀਂ ਉਹਨੂੰ ਉਹ ਵੀ ਮੁਸ਼ਕਲ ਆ ਵਿਧਾਇਕ ਹੁੰਦਿਆਂ ਉਹ ਤੁਹਾਡੇ ਏਰੀਏ 'ਚ ਵਿਚਰਦੇ ਰਹੇ ਨੇ ਰਾਜਕੁਮਾਰ ਬਿਲਕੁਲ ਨਹੀਂ ਦੇਖਿਆ ਨਹੀਂ ਅਸੀਂ ਸਾਡੇ ਮੱਥੇ ਨਹੀਂ ਲੱਗੇ ਉਹ ਕਦੇ ਵੀ ਨਾ ਬਿਲਕੁਲ ਨਹੀਂ ਔਖਾ ਕੰਮ ਔਖਾ ਕੰਮ ਭਾਈ ਸਾਹਿਬ ਜਿਹੜੇ ਇਨਫਰਾਸਟ੍ਰਕਚਰ ਤੇ ਹੀ ਖੜੇ ਆ ਆਪਾਂ ਹਾਲੇ ਤੱਕ ਸਾਨੂੰ ਗਲੀਆਂ ਨਾਲੀਆਂ ਦੇ ਮੁੱਦਿਆਂ 'ਚ ਹੀ ਕੀ ਲੱਗਦਾ ਹੈ ਉਲਝਾ ਕੇ ਜਾਣ ਕੇ ਰੱਖਣਾ ਚਾਹੁੰਦੇ ਨੇ ਜਿਹੜਾ ਹੱਲ ਨਹੀਂ ਕਰਦੇ ਵੀ ਕੋਈ ਹੋਰ ਗੱਲ ਪੰਜ ਸਰਪੰਚਾਂ ਤੋਂ ਸ਼ੁਰੂ ਹੋ ਜਾਂਦਾ ਗਲੀਆਂ ਨਾਲੀਆਂ ਦਾ ਐਮਪੀ ਤੱਕ ਇਹੀ ਆ ਕਿ ਗਲੀਆਂ ਨਾਲੀਆਂ ਬਣਾਈ ਜਾਓ ਬਸ ਇਹਨਾਂ ਇਹ ਖੁਸ਼ ਰਹਿਣਾ ਇਹਨਾਂ ਨੇ ਦਾਣੇ ਦੇਈ ਜਾਓ ਆਟਾ ਦਾਲ ਜਾਓ ਬਸ ਇਹਨਾਂ 'ਚ ਖੁਸ਼ ਰੱਖਦੇ ਆ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਹੁਣ ਆਟਾ ਪੀ ਕੇ ਦੋ ਦਾਣੇ ਵੀ ਨਹੀਂ ਆਟਾ ਪੀ ਉਹਦੇ ਨਾਲ ਬੇਰੁਜ਼ਗਾਰੀ ਥੋੜੀ ਖਤਮ ਹੋ ਜਾਣੀ ਹੈ ਬੇਰੁਜ਼ਗਾਰੀ ਤਾਂ ਉੱਥੇ ਖੜੀ ਆ ਬੱਚਿਆਂ ਦੀ ਐਜੂਕੇਸ਼ਨ ਉੱਥੇ ਖੜੀ ਹੈ ਠੀਕ ਹੈ ਨਾ ਪ੍ਰਾਈਵੇਟ ਸਕੂਲ ਵਧੀ ਜਾਂਦੇ ਆ ਸਰਕਾਰੀ ਸਕੂਲਾਂ 'ਚ ਫਿਰ ਉਦਾਂ ਦੇ ਹੀ ਉਹਦਾ ਵੀ ਇਹ ਦਾਵਾ ਕਰਦੇ ਨੇ ਕਹਿੰਦੇ ਸਕੂਲ ਆਫ ਐਮੀਨੈਂਸ ਦਾਵਾ ਹੀ ਕਰਦੇ ਆ ਦਾਵਾ ਕਹਿਣ ਤੇ ਕਰਨ 'ਚ ਬੜਾ ਫਰਕ ਆ ਇਸ ਕਰਕੇ ਬੜਾ ਔਖਾ ਇਹਨਾਂ ਲਈ ਨੌਕਰੀ ਦਿੱਤੀ ਤੈਨੂੰ ਆ ਧੱਕੇ ਖਾਣ ਡਿਆ ਰੋਡ ਦੇ ਉੱਤੇ ਤੋਂ ਹੈ ਸਿੱਧੀ ਗੱਲ ਆ ਮੇਰੀ ਤਾਂ ਮੈਨੂੰ ਕੋਈ ਨੌਕਰੀ ਦਿੱਤੀ ਨਹੀਂ ਹੈਗੀ ਕਿਸੇ ਦੀ ਸਹੀ ਗੱਲ ਹੈ ਬਹੁਤ ਚੰਗੀ ਗੱਲ ਹੈ ਨੌਕਰੀਆਂ ਨਹੀਂ ਮਿਲੀਆਂ ਫਿਰ ਫਾਇਦਾ ਕੀ ਹੈ ਇਹ ਕੰਮ ਕਰਨੇ ਦਾ ਜੇ ਨੌਕਰੀ ਸਰਕਾਰੀ ਦਿੰਦੇ ਤਾਂ ਇਹਨਾਂ ਦਾ ਵੋਟ ਪਾਉਣੀ ਨਹੀਂ ਚਾਹੀਦੀ ਚਾਹੇ ਬੀਜੇਪੀ ਹੈ ਜਿਹੜੀ ਮਰਜ਼ੀ ਆ ਜਾਏ ਕਿਸੇ ਨੂੰ ਨਹੀਂ ਪਾਉਣੀ ਇਹ ਨਹੀਂ ਪਾਉਣੀ ਕੋਈ ਭਲਾ ਨਹੀਂ ਕਰਦਾ ਨਹੀਂ ਇਹਨੂੰ ਕੋਈ ਨਹੀਂ ਸੁਣਦਾ ਜਿਹੜੇ ਮੰਤਰੀ ਬਣਦੇ ਨਾ ਧੱਕੇ ਮਾਰਦੇ ਆ ਕੋਈ ਪੁੱਛਦੇ ਵੀ ਨਹੀਂ ਕਿ ਤੁਸੀਂ ਕੀ ਕਰਨਾ ਹੈ ਵੋਟਾਂ ਲੈਣੀਆਂ ਹੱਥ ਜੋੜਦੇ ਆ ਵੋਟਾਂ ਤੋਂ ਪਹਿਲਾਂ ਤਾਂ ਗੱਡੀ ਤੇ ਖੜੇ ਹੋ ਕੇ ਹੱਥ ਲਾਉਂਦੇ ਉਹ ਲਾਉਂਦੇ ਮਗਰੋਂ ਕੋਈ ਵੀ ਕਹਿੰਦੇ ਜਾਓ ਹੈ ਨਹੀਂ ਇੱਥੇ ਕੋਈ ਵੀ ਵੋਟ ਪਾਉਂਗੇ ਐਤਕੀ ਨਹੀਂ ਪਾਉਣੀ ਨਹੀਂ ਕਿਸੇ ਨੂੰ ਕਿਸੇ ਨੂੰ ਵੀ ਨਹੀਂ ਸੋ ਇੱਥੇ ਬਾਈ ਹੁਣੀ ਮੌਜੂਦ ਨੇ ਬਾਪੂ ਜੀ ਬੈਠੇ ਨੇ ਬਾਪੂ ਜੀ ਸਤਿ ਸ੍ਰੀ ਅਕਾਲ ਬਾਪੂ ਜੀ ਵੋਟ ਪਾਉਂਗੇ ਐਤਕੀ ਕਿਨੂੰ ਨਹੀਂ ਜਿਹੜੀਆਂ ਪਾਰਟੀਆਂ ਖੜੀਆਂ ਨੇ ਹੋਣੀਆਂ ਤੂੰ ਦੱਸ ਨਾ ਦਾ ਲੈ ਨਾਮ ਕਾਂਗਰਸ ਖੜੀ ਆ ਭਾਜਪਾ ਖੜੀ ਬਸਪਾ ਖੜੀ ਆ ਇਹ ਆਮ ਆਦਮੀ ਪਾਰਟੀ ਖੜੀ ਆ ਕਹਿੰਦੇ ਅਸੀਂ ਕੰਮ ਬਹੁਤ ਕੀਤਾ ਸਾਰੇ ਕਹਿੰਦੇ ਸਾਨੂੰ ਵੋਟ ਪਾਓ ਕਿੰਨੇ ਪਾਈ ਸਾਰੀਆਂ ਹੀ ਕਹੀ ਜਾਂਦੇ ਆ ਕਿੰਨੇ ਕੰਮ ਕਿੰਨੇ ਕੀਤਾ ਆਮ ਆਦਮੀ ਪਾਰਟੀ ਕਹਿੰਦੀ ਅਸੀਂ 2 ਸਾਲ 'ਚ ਬਹੁਤ ਕਰਤਾ ਭਾਜਪਾ ਕਹੀ ਜਾਂਦੀ ਅਸੀਂ 10 ਸਾਲ ਤੋਂ ਕਰੀ ਜਾਂਦੇ ਆ ਕਾਂਗਰਸ ਕਿ ਪਿਛਲੇ 75 ਸਾਲਾਂ ਦਾ ਗਣਾਈ ਜਾਂਦੀ ਕੱਖ ਨਹੀਂ ਕੀਤਾ ਹਾਂ ਜੱਦੀ ਗੱਲ ਹੈ ਕਿਸੇ ਨੇ ਕੁਝ ਨਹੀਂ ਕੀਤਾ ਹਾਂ ਹਾਂ ਕੱਖ ਨਹੀਂ ਕੀਤਾ ਲੋਕਾਂ ਨੂੰ ਸਮਾਂ ਗੁਆ ਕਰੀ ਜਾਂਦੇ ਬਸ ਗੁੰਮਰਾਹ ਹੀ ਕਰਦੇ ਗੁੰਮਰਾਹ ਤੇ ਫਿਰ ਹੁਣ ਜਦੋਂ ਕਰ ਦਿਆਂਗੇ ਆ ਕਰ ਦਿਆਂਗੇ ਬਸ ਕਰਦਾ ਕੋਈ ਨਹੀਂ ਗਾ ਕੋਈ ਕੁਝ ਨਹੀਂ ਕਰਦਾ ਸਾਰੇ ਟਾਈਮ ਪਾਸ ਹੀ ਕਰਦੇ ਆ ਬਸ ਆਪਣਾ ਹੀ ਮੋਦੀ ਆਪਣਾ ਕਰੀ ਜਾਂਦਾ ਕਿਹੜੀ ਗੱਲ ਹੈ ਮੋਦੀ ਕਹਿੰਦਾ ਮੇਰੇ ਹੱਥ ਆ ਜਾਣ ਤੇ ਮੈਂ ਕਰਾਂ ਸਾਫ਼ ਕਰ ਦਿਆਂ ਉਹਨੇ ਸਾਫ਼ ਕਰਨੇ ਆ ਹੋਰ ਦੱਸ ਬਣਨਾ ਕੁਝ ਨਹੀਂ ਹਾਂ ਬਣਨਾ ਕੱਖ ਨਹੀਂ ਬਾਪੂ ਜੀ ਇੱਕ ਇਹ ਦੱਸੋ ਤੁਹਾਡੀ ਇੰਨੀ ਉਮਰ ਹੋ ਗਈ ਤੁਹਾਡੇ ਸਮੇਂ 'ਚ ਵੀ ਗਲੀਆਂ ਨਾਲੀਆਂ 'ਚ ਉਲਝੇ ਰਹਿੰਦੇ ਸੀ ਗਲੀਆਂ ਨਾਲੀਆਂ ਨਹੀਂ ਬਣਦੀਆਂ ਹੁਣ ਵੀ ਜਿਹਨੂੰ ਮਰਜ਼ੀ ਪੁੱਛ ਲਓ ਕਹੀ ਜਾਂਦਾ ਗਲੀਆਂ ਨਾਲੀਆਂ ਨਹੀਂ ਬਣਦੀਆਂ ਉਸ ਟਾਈਮ ਤੇ ਗਲੀਆਂ ਨਾਲਾਂ ਦਾ ਕੋਈ ਇੰਨਾ ਗੱਲ ਹੀ ਨਹੀਂ ਸੀ ਕੋਈ ਵੀ ਫੇਰ ਕਿਹੜੀ ਗੱਲ ਹੁੰਦੀ ਸੀ ਜੀ ਉਹਦਾ ਹਰ ਚੀਜ਼ ਵਧੀਆ ਹੁੰਦੀ ਮਹਿੰਗਾਈ ਨਹੀਂ ਸੀ ਹੈਗੀ ਮਹਿੰਗਾਈ ਘੱਟ ਸੀ ਬਿਲਕੁਲ ਨਹੀਂ ਹੈਗੀ ਐਤਕੀ ਹੁਣ ਮਹਿੰਗਾਈ ਬਹੁਤ ਜ਼ਿਆਦਾ ਮਹਿੰਗਾਈ ਦਾ ਚੱਕੀ ਪੱਟੇ ਜਾਂਦੇ ਬਸ ਸਾਹ ਨਹੀਂ ਲੈਂਦੇ ਇੱਕ ਵਾਰੀ ਨੱਪੀ ਰੱਖਦੇ ਉਹ ਦੱਬੀ ਕਿੱਲੀ ਪੂਰੀ ਦੱਬੀ ਹੈ ਅੱਛਾ ਪੂਰੀ ਦੱਬੀ ਫੇਰ ਐਤਕੀ ਫੇਰ ਵੋਟ ਪਾਉਂਗੇ ਹੁਣ ਵੋਟ ਦੇਖਾਂਗੇ ਸਮੇਂ ਦੇ ਹਿਸਾਬ ਨਾਲ ਬਾਪੂ ਤੁਹਾਡੇ ਟਾਈਮ 'ਚ ਬੋਤਲ ਦੇ ਕੇ ਜਾਂਦੇ ਸੀ ਵੋਟ ਪਾਉਣ ਤੋਂ ਪਹਿਲਾਂ ਬੋਤਲਾਂ ਬਹੁਤ ਵੰਡਦੇ ਆ ਕਹਿੰਦੇ ਲੈ ਫੜ ਬੋਤਲ ਸਵੇਰ ਨੂੰ ਵੋਟ ਸਾਨੂੰ ਪਾ ਟਾਈਮ ਦਾ ਕੋਈ ਬੋਤਲਾਂ ਬਾਲਾ ਕੋਈ ਕੰਮ ਨਹੀਂ ਸੀ ਹਾਂ ਹਾਂ ਉਹ ਕੰਮ ਵੀ ਕਰਦੇ ਅੱਛਾ ਉਹ ਕੰਮ ਕਰਦੇ ਸੀ ਕੰਮ ਦੇ ਆਧਾਰ ਤੇ ਵੋਟ ਮੰਗਦੇ ਸੀ ਬਾ ਬੋਤਲਾਂ ਵਾਲਾ ਕਰਨੇ ਸੀ ਹਾਂ ਹਾਂ ਇਹ ਹੁਣ ਚੱਲ ਪਿਆ ਨਾ ਟ੍ਰੈਂਡ ਹੁਣ ਚੱਲਿਆ ਜਿਹੜਾ ਔਖਾ ਹਾਂ ਬਹੁਤ ਬਹੁਤ ਧੰਨਵਾਦ ਬਾਪੂ ਜੀ ਤੁਹਾਡਾ ਨਾਮ ਜਰਨੈਲ ਸਿੰਘ ਕਿਹੜਾ ਪਿੰਡ ਹੈ ਆਪਣਾ ਹੁਸ਼ਿਆਰਪੁਰ ਤੁਸੀਂ ਹੁਸ਼ਿਆਰਪੁਰ ਤੋਂ ਠੀਕ ਹੈ ਜਰਨੈਲ ਸਿੰਘ ਬਾਪੂ ਜਰਨੈਲ ਸਿੰਘ ਹੁਣੀ ਹੁਸ਼ਿਆਰਪੁਰ ਤੋਂ ਨੇ ਉਹਨਾਂ ਨੇ ਦੱਸਿਆ ਕਿ ਸਾਡੇ ਸਮੇਂ ਦੇ ਵਿੱਚ ਜਿਹੜੀਆਂ ਬੋਤਲਾਂ ਵੰਡਣ ਵਾਲਾ ਰੁਝਾਨ ਉਹ ਨਹੀਂ ਹੁੰਦਾ ਸੀ ਇੱਧਰ ਬਾਈ ਹੁਣੀ ਮੌਜੂਦ ਨੇ ਬਾਈ ਹੁਣਾਂ ਨਾਲ ਗੱਲ ਕਰਦੇ ਬਾਈ ਸਤਿ ਸ਼੍ਰੀ ਅਕਾਲ ਜੀ ਭਾਈ ਵੋਟ ਪਾਉਂਗੇ ਐਤਕੀ ਲੋਕ ਸਭਾ ਚੋਣਾਂ ਸਿਰ ਤੇ ਬਿਲਕੁਲ ਪਾਵਾਂਗੇ ਭਾਜੀ ਠੀਕ ਹੈ ਕਿਹੜੇ ਮੁੱਦੇ ਨੇ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਚਾਹੁੰਦੇ ਹੋ ਕਿ ਆਹ ਮੁੱਦੇ ਹੱਲ ਹੋਣੇ ਚਾਹੀਦੇ ਫੇਰ ਹੀ ਸਾਨੂੰ ਵੋਟ ਪਾਉਣੀ ਚਾਹੀਦੀ ਦੇਖੋ ਜੀ ਵੋਟ ਪਾਉਣ ਦਾ ਸਭ ਤੋਂ ਪਹਿਲਾ ਮੁੱਦਾ ਆ ਕਿ ਡਿਕਟੇਟਰਸ਼ਿਪ ਤੋਂ ਡੈਮੋਕ੍ਰੇਸੀ ਆਵੇ ਕਿਉਂਕਿ ਮੋਦੀ ਸਰਕਾਰ ਨੇ ਇਹ ਪਹਿਲਾ ਇੱਕ ਮਿੰਟ ਬਾਈ ਸਾਹਿਬ ਇੱਧਰ ਆ ਜਾਓ ਇਹ ਪਹਿਲਾ ਵਿਅਕਤੀ ਹੈ ਜਿਸ ਨੂੰ ਅਸੀਂ ਪੁੱਛਿਆ ਹੈ ਕਿ ਕਿਹੜੇ ਮੁੱਦੇ ਤੇ ਤੁਸੀਂ ਚੋਣ
ਇਸ ਵਾਲੀ 'ਚ ਆਪਣਾ ਹਿੱਸਾ ਪਾਉਂਗੇ, ਵੋਟ ਪਾਉਂਗੇ। ਪਹਿਲਾ ਵਿਅਕਤੀ ਹੈ ਪੂਰੇ ਹੁਸ਼ਿਆਰਪੁਰ 'ਚ ਜਿਹਨੇ ਕਿਹਾ ਕਿ ਡਿਕਟੇਟਰਸ਼ਿਪ ਤੋਂ ਡੈਮੋਕ੍ਰੇਸੀ ਵੱਲ ਮੁੜਨਾ ਹੈ, ਕਿਉਂਕਿ ਬਹੁਤ ਸਾਰੇ ਸਿੰਪਟਮ ਇਹੋ ਜਿਹੇ ਮਿਲ ਰਹੇ ਨੇ ਜਿਨ੍ਹਾਂ 'ਚ ਐਂ ਲੱਗ ਰਿਹਾ ਵੀ ਦੇਸ਼ 'ਚ ਬਸ ਡਿਕਟੇਟਰਸ਼ਿਪ ਆਉਣ ਵਾਲੀ ਆ, ਆਟੋਕ੍ਰੇਸੀ ਵੱਲ ਨੂੰ ਆਪਾਂ ਵੱਧ ਰਹੇ ਹਾਂ, ਇੱਕ ਅਧਿਕਾਰ ਹੋਣ ਹੀ ਵਾਲਾ ਕਿਸੇ ਦਾ। ਬਾਈ ਤੁਹਾਡਾ ਨਾਮ ਸਭ ਤੋਂ ਪਹਿਲਾਂ ਜਾਣ ਸਕਦੇ? ਗੁਰਵਿੰਦਰ ਸਿੰਘ ਭਾਜੀ। ਕੀ ਕਰਦੇ ਹੋ ਤੁਸੀਂ? ਮੈਂ ਮੈਨੂਫੈਕਚਰਿੰਗ ਕੈਮਿਸਟ ਹਾਂ ਭਾਜੀ ਕੰਪਨੀ 'ਚ। ਠੀਕ ਹੈ, ਬਾਈ ਹੁਣੀ ਪੜ੍ਹੇ ਲਿਖੇ ਨੇ, ਮੈਨੂਫੈਕਚਰਿੰਗ ਕੈਮਿਸਟ, ਕੀ ਕਹਿੰਦੇ ਨੇ ਇਹਨੂੰ ਪੜ੍ਹਾਈ ਨੂੰ? ਬੀ ਫਾਰਮਾ, ਜਿੱਦਾਂ ਬੀ ਫਾਰਮਾ ਕੀਤੀ ਹੋਈ ਹੈ ਬਾਈ ਨੇ, ਤੇ ਬਹੁਤ ਚੰਗੇ ਤਰੀਕੇ ਨਾਲ ਉਹਨਾਂ ਨੇ ਸ਼ੁਰੂਆਤ ਹੀ ਇੰਨੀ ਵਧੀਆ ਕੀਤੀ। ਮੈਂ ਕਿਹਾ ਪਹਿਲਾਂ ਮੈਂ ਭੂਮਿਕਾ ਬਣਦਾ। ਬਾਈ ਹੁਣ ਦੱਸੋ। ਦੇਖੋ ਭਾਜੀ, ਚੱਕਰ ਇਹ ਆ ਕਿ ਡੈਮੋਕ੍ਰੇਸੀ ਦੇ ਬਹੁਤ ਸਾਰੇ ਪਿੱਲਰ ਹੁੰਦੇ ਆ। ਪਹਿਲਾ ਪਿੱਲਰ ਇਹ ਸੀਗਾ ਕਿ ਇਹਨਾਂ ਨੇ ਚੀਫ ਜਸਟਿਸ ਜਿਹੜਾ ਆਪਣੇ ਤਰੀਕੇ ਨਾਲ ਲਗਾਇਆ। ਦੂਜਾ ਇਹਨਾਂ ਦਾ ਗਲਤ ਪਿੱਲਰ ਇਹ ਸੀਗਾ ਕਿ ਇਹਨਾਂ ਨੇ ਚੋਣ ਕਮਿਸ਼ਨ ਜਿੰਨੇ ਵੀ ਸੀਗੇ ਉਹ ਆਪਣੇ ਤਰੀਕੇ ਨਾਲ ਇਹਨਾਂ ਨੇ ਲਗਾਏ। ਸੋ ਇਹ ਡਿਕਟੇਟਰਸ਼ਿਪ ਦੀਆਂ ਬਹੁਤ ਵਧੀਆ ਨਿਸ਼ਾਨੀਆਂ। ਦੇਖੋ, ਡਿਕਟੇਟਰਸ਼ਿਪ ਤੋਂ ਡੈਮੋਕ੍ਰੇਸੀ ਕੋਈ ਕੁਆਲੀਟੇਟਿਵ ਨਹੀਂ ਹੈਗੀ ਕਿ ਜਾਂ ਤਾਂ ਡਿਕਟੇਟਰਸ਼ਿਪ ਆ ਜਾਂ ਆਪਣੀ ਡੈਮੋਕ੍ਰੇਸੀ ਆ। ਬਹੁਤ ਸਾਰੇ ਸਟੈਪ ਹੁੰਦੇ ਆ ਜੋ ਮੋਦੀ ਸਰਕਾਰ ਨੇ ਆਪਣੇ ਫੇਵਰ 'ਚ ਕੀਤੇ। ਪਹਿਲਾਂ GST ਆਈ, ਉਹਦੇ ਨਾਲ ਬਿਜ਼ਨਸਮੈਨਾਂ ਨੂੰ ਨਹੀਂ ਸਮਝ ਆਇਆ। GST ਤੋਂ ਬਾਅਦ ਕਿਸਾਨਾਂ ਦਾ ਮੁੱਦਾ ਉੱਠਿਆ, ਆਮ ਨਾਗਰਿਕਾਂ ਦਾ, ਸੰਵਿਧਾਨ ਦਾ ਮੁੱਦਾ। ਸੋ ਇਸ ਕਰਕੇ ਵੋਟ ਇਸ ਕਰਕੇ ਨਾ ਪਾਓ ਕਿ ਅਸੀਂ ਕਿਹੜੀ ਸਰਕਾਰ ਆ, ਅਸੀਂ ਸਰਕਾਰ ਚੁਣਨ ਲਈ ਵੋਟ ਪਾਉਣੀ ਆ। ਅਸੀਂ ਕਾਂਗਰਸ ਜਾਂ ਕਿਸੇ ਪਾਰਟੀ ਨੂੰ ਇਸ ਕਰਕੇ ਨਹੀਂ ਵੋਟ ਪਾਉਣੀ ਕਿ ਅਸੀਂ ਹਮਾਇਤੀ ਆ। ਅਸੀਂ ਭਾਜਪਾ ਨੂੰ ਲਾਉਣਾ ਆ ਤਾਂ ਜੋ ਉਹਨਾਂ ਨੂੰ ਇਹ ਨਾ ਲੱਗੇ ਕਿ ਅਸੀਂ ਜੇ ਉਹ 5 ਸਾਲ ਹੋਰ ਰਹਿ ਗਏ ਤਾਂ ਵੋਟਾਂ ਹੋਣੀਆਂ ਹੀ ਨਹੀਂ। ਜੇ ਉਹ 5 ਸਾਲ ਰਹਿ ਗਏ ਨਾ ਅਗਲੇ 2028 ਦੀਆਂ ਚੋਣਾਂ 'ਚ ਵੋਟਾਂ ਹੋਣੀਆਂ ਹੀ ਨਹੀਂ। ਜਦ ਸਾਰੇ ਫੇਵਰ ਹੀ ਉਹਨਾਂ ਕੋਲ ਆ ਤਾਂ ਫਿਰ ਉਹਨਾਂ ਨੇ ਵੋਟਾਂ ਕਿਉਂ ਕਰਾਉਣੀਆਂ? ਭਾਈ ਤੁਹਾਡੇ ਤੋਂ ਸਵਾਲ ਪੁੱਛਦਾ, ਤੁਸੀਂ ਸੁਹਿਰਦਤਾ ਨਾਲ ਜਵਾਬ ਦੇ ਰਹੇ ਹੋ। ਜਦੋਂ ਪਹਿਲੇ ਗੇੜ ਦੀਆਂ ਵੋਟਾਂ ਹੋਈਆਂ ਉਸ ਤੋਂ ਬਾਅਦ ਮੋਦੀ ਸਾਹਿਬ ਨੇ ਤੇਵਰ ਜੇ ਬਦਲ ਲਏ, ਉਹ ਹੋਰ ਪਾਸੇ ਨੂੰ ਚੋਣਾਂ ਦਾ ਆਪਣਾ ਪ੍ਰਚਾਰ ਲੈ ਗਏ। ਉਹ ਹੁਣ ਹਿੰਦੂ ਮੁਸਲਮ ਕਰਨ ਲੱਗ ਗਏ ਵੀ ਤੁਹਾਡਾ ਸਮਾਨ ਖੋਹ ਕੇ ਮੁਸਲਮਾਨਾਂ 'ਚ ਵੰਡ ਦੇਣਗੇ। ਆਪਣਾ ਦੇਸ਼ ਇੰਨਾ ਸੈਕੂਲਰ ਹੋਣ ਦੇ ਬਾਵਜੂਦ ਵੀ ਲੱਗਦਾ ਕਿ ਇਹੋ ਜਿਹਾ ਹੋਊਗਾ? ਦੇਖੋ, ਸਾਡੇ ਦੇਸ਼ ਨੇ ਦੁਨੀਆ ਨੂੰ 4 ਵੱਡੇ ਧਰਮ ਦਿੱਤੇ। ਮੋਦੀ ਸਰਕਾਰ ਨੂੰ ਇਹ ਹੈ ਕਿ 80% ਦੇਸ਼ ਦੀ ਪੋਪੂਲੇਸ਼ਨ ਜਿਹੜੀ ਆ ਉਹ ਹਿੰਦੂਇਜ਼ਮ ਆ। ਅਸੀਂ 20-25% ਲੈ ਕੇ ਕਰਨੇ, ਅਸੀਂ 20% ਕਾਹਤੋਂ ਲੈਣੀਆਂ ਜਾਂ 70% ਨੂੰ ਵੋਟਾਂ ਨੂੰ ਅਸੀਂ ਜਾਤ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਆਪਣਾ ਕਰੀਏ। ਵੈਸੇ ਭਾਰਤ ਦੇ ਲੋਕ ਇੰਨੇ ਵੀ ਬੇਵਕੂਫ ਨਹੀਂ ਹੈਗੇ, ਖਾਸ ਕਰ ਪੰਜਾਬ 'ਚ, ਕਿ ਅਸੀਂ ਜਾਤਾਂ ਦੇ ਜਾਂ ਧਰਮ ਦੇ ਆਧਾਰ ਤੇ ਵੋਟ ਪਾਵਾਂਗੇ। ਹੁਣ ਹੁਸ਼ਿਆਰਪੁਰ ਆ, ਇੱਥੇ ਮੈਜੋਰਿਟੀ ਹਿੰਦੂਇਜ਼ਮ ਦੀ ਆ। ਸ਼ਾਮ ਸੁੰਦਰ ਅਰੋੜਾ ਲੈ ਲਓ ਜਾਂ ਵਿਜੇ ਸਾਂਪਲਾ, ਜਾਂ ਫਿਰ ਆ ਜਿਹੜਾ ਹੁਣ ਬਣਿਆ ਪਿਆ ਦੀਕਸ਼ਣ ਸੂਦ ਲੈ ਲਓ, ਜਾਂ ਫਿਰ ਆ ਜਿਹੜਾ ਆਮ ਆਦਮੀ ਪਾਰਟੀ ਦਾ, ਸਾਰੇ ਜੋ ਵੀ ਆ ਪੰਜਾਬ 'ਚ ਵਧੀਆ ਤਰੀਕੇ ਨਾਲ ਚੱਲਦਾ। ਸੋ ਮੈਂ ਸੈਂਟਰ ਗਵਰਨਮੈਂਟ ਤੋਂ ਇਹੀ ਰੱਖਦਾ ਉਮੀਦ ਕਿ ਡਿਕਟੇਟਰਸ਼ਿਪ ਛੱਡ ਕੇ ਡੈਮੋਕ੍ਰੇਸੀ ਵੱਲ ਨੂੰ ਆਓ। ਠੀਕ ਹੈ, ਧੰਨਵਾਦ। ਸੋ ਬਹੁਤ ਚੰਗੇ ਤਰੀਕੇ ਨਾਲ ਤੁਸੀਂ ਜਵਾਬ ਦਿੱਤਾ। ਤੁਹਾਡਾ ਇੱਕ ਵਾਰੀ ਨਾਮ ਦੁਹਰਾ ਦਿਓ। ਗੁਰਵਿੰਦਰ ਸਿੰਘ ਜੀ। ਗੁਰਵਿੰਦਰ ਸਿੰਘ ਬਾਈ, ਗੁਰਵਿੰਦਰ ਸਿੰਘ ਹੁਣੀ ਬਹੁਤ ਚੰਗੇ ਜਵਾਬ ਦਿੱਤੇ ਨੇ। ਉਹਨਾਂ ਨੇ ਬਹੁਤ ਚੰਗੇ ਤਰੀਕੇ ਨਾਲ ਸਾਰੀਆਂ ਗੱਲਾਂ ਨੂੰ ਐਡਰੈਸ ਕੀਤਾ। ਇੱਧਰ ਭਾਈ ਸਾਹਿਬ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਪੂ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਪੂ ਜੀ ਐਤਕੀ ਵੋਟ ਪਾਉਂਗੇ ਜੀ? ਵੋਟ ਵੀ ਪਾਵਾਂਗੇ, ਹਰ ਸਾਲ ਪਾਈ ਦੀ ਆ। ਠੀਕ ਹੈ, ਲੋਕ ਸਭਾ ਚੋਣਾਂ ਸਿਰ ਤੇ ਨੇ, ਕੀ ਲੱਗਦਾ ਕਿਹੜੇ ਮੁੱਦੇ ਨੇ ਜਿਹੜੇ ਐਡਰੈਸ ਹੋਣੇ ਚਾਹੀਦੇ ਨੇ, ਕਿਹੜੇ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਹੈ? ਸਭ ਤੋਂ ਪਹਿਲਾ ਮੁੱਦਾ ਤਾਂ ਜਿਹੜੀ ਮੁਲਾਜ਼ਮਾਂ ਦੀ ਪੈਨਸ਼ਨ ਹੈ, ਹਾਂਜੀ, ਉਹ ਸਹੀ ਹੋਣੀ ਚਾਹੀਦੀ ਹੈ। ਠੀਕ ਹੈ। ਜਿਹੜੇ ਸੇਵਾ ਮੁਕਤ ਮੁਲਾਜ਼ਮਾਂ ਦੀ ਪੈਨਸ਼ਨ, ਕੀ ਦਿੱਕਤ ਕੀ ਆ ਰਹੀ ਹੈ ਉਸ? ਮੁਲਾਜ਼ਮਾਂ ਨੂੰ ਪੈਨਸ਼ਨ ਬਹੁਤ ਘੱਟ ਮਿਲਦੀ ਆ। ਠੀਕ ਹੈ। ਹਾਂ, 10 ਸਾਲ ਬਾਅਦ ਕਹਿੰਦੇ ਜੀ 5% ਮਿਲੂਗੀ ਸਪੈਸ਼ਲ, ਉਹ ਨਹੀਂ ਮਿਲੀ। 15 ਸਾਲ ਬਾਅਦ ਮਿਲਣੀ ਹੈ 10%, ਉਹ ਨਹੀਂ ਮਿਲੀ। ਤੁਸੀਂ ਸੈਂਟਰ ਦੇ ਅਧੀਨ ਆਉਂਦੇ ਮੁਲਾਜ਼ਮਾਂ ਦੀ ਗੱਲ ਕਰ ਰਹੇ ਹੋ ਜਾਂ ਪੰਜਾਬ ਦੇ? ਜੀ ਪੰਜਾਬ ਦੇ, ਸੈਂਟਰ ਨੂੰ ਮਿਲੀ ਜਾਂਦਾ ਸਭ ਕੁਝ। ਠੀਕ ਹੈ। ਪੰਜਾਬ ਫੇ ਇਸ ਦੀ ਗੱਲ ਨਹੀਂ ਕਦੀ ਰੱਖੀ ਅੱਗੇ? ਹੁਣ ਤਾਂ ਭਗਵੰਤ ਮਾਨ ਸਰਕਾਰ ਹੈ, ਪੰਜਾਬ 'ਚ ਤੀਜਾ ਬਦਲ ਆਇਆ, ਤੀਜੇ ਬਦਲ ਨਾਲ ਕੋਈ ਗੱਲ ਹੋਈ? ਗੱਲ ਰੱਖ ਬੈਠੇ ਆ ਅਸੀਂ। ਡਾਕਟਰ ਰਾਜ ਕੀ ਨਾਂ ਇਹਦਾ? ਰਾਜ ਚੱਬੇਵਾਲ। ਹਾਂ, ਰਾਜਕੁਮਾਰ ਚੱਬੇਵਾਲ ਨਹੀਂ, ਆਹ ਡਾਕਟਰ ਕੀ ਨਾਂ ਇਹਦਾ, ਆ ਨਾਮ ਮੈਨੂੰ ਭੁੱਲ ਗਿਆ। MLA ਜਿਹੜਾ ਇੱਥੋਂ ਲੋਕਲ MLA ਜਿੰਪਾ ਨੇ। ਲੋਕਲ MLA, ਉਹ ਤਾਂ ਹੈਗਾ ਮੰਤਰੀ। ਜੀ ਜੀ। ਆ ਹੈ ਡਾਕਟਰ ਨਾਂ, ਕੋਈ ਵੀ ਹੋਵੇ, ਤੁਸੀਂ ਉਹਨਾਂ ਦਾ ਕੰਮ ਦੱਸ ਸਕਦੇ? ਹਾਂ, ਉਹਨਾਂ ਨੂੰ ਮੈਂ ਮਤਲਬ ਪਰਸਨਲ ਵੀ ਮਿਲਿਆ ਤੇ ਉੱਦਾਂ ਵੀ ਯੂਨੀਅਨ ਵੀ ਮਿਲੀ ਹੈ, ਪਰ ਨਹੀਂ, ਤੁਹਾਡੀ ਆਵਾਜ਼ ਅੱਗੇ ਪਹੁੰਚਾਵਾਂਗੇ ਜੀ ਬਸ। ਇਹ ਕਹਿ ਕੇ ਸਾਰ ਦਿੰਦੇ? ਹਾਂ, ਇਹ ਕਹਿ ਕੇ ਸਾਰ ਦਿੰਦੇ। ਤੇ ਹੁਣ ਬਾਪੂ ਜੀ ਕਹਿੰਦੇ ਦੇਸ਼ ਡਿਕਟੇਟਰਸ਼ਿਪ ਵੱਲ ਨੂੰ ਵੱਧ ਰਿਹਾ, ਵੀ ਮੋਦੀ ਨੇ ਡਿਕਟੇਟਰਸ਼ਿਪ ਲਿਆ ਦੇਣੀ ਆ, ਭਾਰਤ ਦੇ ਵਿੱਚ ਚੋਣਾਂ ਹੋਣੀਆਂ ਹੀ ਨਹੀਂ। ਕੀ ਲੱਗਦਾ ਇਹ ਗੱਲ 'ਚ ਕਿੰਨਾ ਕੁ ਤਰਕ ਲੱਗਦਾ? ਸਹੀ ਗੱਲ ਹੈ ਇਹ ਸਹੀ ਗੱਲ ਹੈ। ਅਗਰ ਮੋਦੀ ਹੁਣ ਆ ਜਾਂਦਾ ਤੇ ਅੱਗੇ ਤੋਂ ਚੋਣਾਂ ਬੰਦ।
ਠੀਕ ਹੈ, ਹਾਂ ਇਹ ਸੋਚ ਕੇ ਵੋਟ ਪਾਉਣੀ ਚਾਹੀਦੀ। ਸੋਚ ਕੇ ਵੋਟ ਪਾਣੀ ਚਾਹੀਦੀ ਹੈ। ਬਾਪੂ ਜੀ ਲੋਕਾਂ ਨੂੰ ਤਾਂ ਗਲੀਆਂ ਨਾਲੀਆਂ 'ਚ ਹੀ ਉਲਝਾਇਆ ਹੋਇਆ। ਅਸੀਂ ਹੁਣੇ ਸਰਵੇ ਕਰ ਰਹੇ ਸੀ, ਤਕਰੀਬਨ 50% ਦੀ ਲੋਕ ਤਾਂ ਇਹੀ ਕਹੀ ਜਾਂਦੇ ਵੀ ਇਨਫਰਾਸਟ੍ਰਕਚਰ ਨਹੀਂ ਡਿਵੈਲਪ ਹੈਗਾ ਸਾਡੇ ਕੋਲ, ਮੰਨ ਕੇ ਗਲੀਆਂ ਨਾਲੀਆਂ ਨਹੀਂ ਬਣੀਆਂ, ਬਿਜਲੀ ਨਹੀਂ ਆ ਬਸੀ ਖਵਾਜੂ ਹੈ, ਹਾਂਜੀ ਉਸ ਬਾਜ਼ਾਰ 'ਚ ਮੈਂ ਫੜੀ ਕਰਦਾ। ਹਾਂਜੀ ਤੇ ਜਦੋਂ ਅਰੋੜਾ ਆਇਆ ਸੀ ਤਾਂ ਉਦੋਂ ਉਹਨੂੰ ਕਿਹਾ ਸੀਗਾ ਹਾਂਜੀ ਭਾਈ ਇਹ ਸੜਕ ਬਣਵਾ ਦੇ ਹਾਂਜੀ ਤੇ ਨਾਲੇ ਨਾਲੀ ਸਹੀ ਕਰਾ ਦੇ, ਆ ਡੱਕੇ ਲੱਗ ਜਾਂਦੇ ਆ ਥਾਂ ਥਾਂ ਤੇ। ਹਾਂਜੀ ਤੇ ਉਹਨੇ ਨਹੀਂ ਕਰਵਾਈ, ਮੁੜ ਕੇ ਇਹ ਆ ਗਿਆ। ਹੁਣ ਇਹਨੂੰ ਵੀ ਕਹਿ ਚੁੱਕੇ ਆ ਆਪਾਂ, ਤੇ ਇਹ ਵੀ ਗੱਲ ਨਹੀਂ ਗੌਲਦਾ ਜੀ। ਆਮ ਆਦਮੀ ਪਾਰਟੀ ਨੂੰ ਕਿੰਨੇ ਨੰਬਰ ਦਿੰਦੇ ਹੋ? ਹਾਂਜੀ ਆਮ ਆਦਮੀ ਪਾਰਟੀ ਦੇ 2 ਸਾਲਾਂ ਦੇ ਕੰਮ ਨੂੰ ਕਿੰਨੇ ਨੰਬਰ ਦਿੰਦੇ ਹੋ 10 'ਚ? 20-25 ਨੰਬਰ ਤਾਂ ਹੈਗੇ ਇਹਨਾਂ ਦੇ। 20-25 ਨੰਬਰ 100 ਚੋਂ? 20-25 ਨੰਬਰ ਹਾਂ ਹੈਗੇ ਆ। ਠੀਕ ਹੈ, ਇੰਨਾ ਕੁ ਕੰਮ ਕੀਤਾ ਹੈ। ਤੇ ਐਤਕੀ ਫਿਰ ਰੁਝਾਨ ਕੀ ਲੱਗਦਾ, ਕਿੱਧਰਲਾ ਪਾਸਾ ਭਾਰੀ ਲੱਗ ਰਿਹਾ? ਰੁਝਾਨ ਦੇਖੋ ਜੀ, ਕੋਈ ਪਤਾ ਨਹੀਂ ਇਸ ਵੇਲੇ ਤਿਲਕਣਬਾਜ਼ੀ ਆ, ਅੱਛਾ ਜੀ, ਕਿਹਦੀ ਸਰਕਾਰ ਆਉਣੀ ਆ ਕਿਹਦੀ ਨਹੀਂ ਆਉਣੀ, ਕੋਈ ਪਤਾ ਨਹੀਂ ਆ। ਬਹੁਤ ਬਹੁਤ ਧੰਨਵਾਦ। ਇਹ ਕੋਈ ਜ਼ਰੂਰੀ ਨਹੀਂ ਹੈ ਵੀ ਮੋਦੀ ਆਵੇ, ਉਹ ਦੂਜਾ ਵੀ ਆ ਸਕਦਾ, ਗਾਂਧੀ ਵੀ ਆ ਸਕਦਾ, ਰਾਹੁਲ, ਹਾਂ ਰਾਹੁਲ ਗਾਂਧੀ ਵੀ ਆ ਸਕਦਾ। ਉਹਦਾ ਤੁਹਾਨੂੰ ਲੱਗਦਾ ਹੈ ਕਿ ਮੋਦੀ ਤੋਂ ਇਲਾਵਾ ਜਾਂ ਮੋਦੀ ਦੇ ਮੁਕਾਬਲੇ ਤੇ ਹੋਰ ਕੋਈ ਫੇਸ ਕਿਹੜਾ ਹੈ ਪੀਐਮ ਦਾ? ਇੱਧਰ ਮੋਦੀ ਵੀ ਕਹੀ ਜਾਂਦਾ, ਇੱਧਰ ਅਰਵਿੰਦ ਕੇਜਰੀਵਾਲ ਵੀ ਗੱਲ ਕਰੀ ਜਾਂਦਾ ਸੀ, ਤੇ ਉਧਰੋਂ ਰਾਹੁਲ ਗਾਂਧੀ ਹੈ, ਫਿਰ ਮਮਤਾ ਬਨਰਜੀ ਦਾ ਨਾਮ ਵੀ ਕਈ ਵਿੱਚ ਲਈ ਜਾਂਦੇ ਆ। ਹਾਂਜੀ 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 ਇਦਾਂ ਹੀ ਆ। ਵੈਸੇ ਇਹਨਾਂ ਦੋਨਾਂ ਨਾਲੋਂ ਜੇ ਤੀਸਰਾ ਕੋਈ ਆ ਜਾਵੇ ਤਾਂ ਚੰਗਾ ਹੈ, ਉਹ ਤੇ ਸੋਚੂਗਾ ਕੁਛ। ਇਹਨਾਂ ਦੋਨਾਂ ਨੇ ਰਾਹੁਲ ਗਾਂਧੀ 'ਚ ਲੱਗਦੀ ਹੈ ਤੁਹਾਨੂੰ ਕਪੈਸਿਟੀ ਵੀ ਉਹ ਪ੍ਰਧਾਨ ਮੰਤਰੀ ਬਣਨ ਦੇ ਕਾਬਿਲ ਹੈਗਾ ਦੇਸ਼ ਦਾ? ਹਾਂ ਬਣਨ ਦੇ ਕਾਬਿਲ ਤਾਂ ਇਹਦਾ ਪਿਓ ਕਿਹੜਾ ਸੀਗਾ, ਉਹ ਤੇ ਮਾਂ ਮਰੀ ਤੇ ਉਹਨੂੰ ਬਣਾ ਦਿੱਤਾ ਪਰਿਵਾਰਵਾਦ 'ਚ ਦਾ ਲੱਗ ਗਿਆ ਬਾਅਦ ਚ। ਹਾਂ ਠੀਕ ਹੈ, ਸਹੀ ਗੱਲ ਹੈ। ਸਤਿ ਸ਼੍ਰੀ ਅਕਾਲ ਜੀ, ਵੋਟ ਪਾਉਂਗੇ ਐਤਕੀ? ਹਾਂਜੀ ਹਾਂਜੀ ਅੱਛਾ, ਕਿਹੜੇ ਮੁੱਦੇ ਨੇ ਲੱਗਦਾ ਤੁਹਾਨੂੰ ਹੱਲ ਹੋਣੇ ਚਾਹੀਦੇ ਨੇ ਫੇਰ ਵੋਟ ਪਾਉਣੀ? ਮੈਂ ਮੁੱਦਾ ਹੱਲ ਹੋ ਜਾਣਾ, ਆਪਾਂ ਪਾਉਣੀ ਵੋਟ ਆਮ ਆਦਮੀ ਪਾਰਟੀ ਨੂੰ। ਠੀਕ ਹੈ, ਕਿਹੜੇ ਮੁੱਦੇ ਉਹਨਾਂ ਨੇ ਹੱਲ ਕੀਤੇ ਨੇ 2 ਸਾਲ ਦੇ ਕੰਮ ਗਿਣਾ ਸਕਦੇ ਹੋ ਉਹਨਾਂ ਦੇ? ਤੇ ਉਹਨੇ ਬਿਜਲੀ ਦਾ ਬਿੱਲ ਜ਼ੀਰੋ ਕਰਤਾ, ਫਿਰ ਉਹਨਾਂ ਨੇ ਆਪਣੇ ਸਕੂਲ ਵਧੀਆ ਕਰਤੇ ਆ, ਸਾਰਾ ਵਧੀਆ ਕਰਤਾ ਉਹਨਾਂ ਨੇ। 3-4 ਸੀਗੇ ਮੈਨੂੰ ਰੱਖਿਓ ਕਰਤੇ ਨੇ ਵਧੀਆ। ਆਪਾਂ ਆਮ ਆਦਮੀ ਵੋਟ ਪਾਵਾਂਗੇ ਬਈ, ਆਮ ਆਦਮੀ ਪਾਰਟੀ ਨੂੰ। ਇੱਥੋਂ ਪਤਾ ਹੈ ਕੌਣ ਖੜਾ ਕੀਤਾ? ਡਾਕਟਰ ਰਾਜਕੁਮਾਰ। ਪਹਿਲਾਂ ਉਹ ਸੀਗੇ ਕਾਂਗਰਸ ਦੇ ਵਿੱਚ, ਉਧਰੋਂ ਲਿਆਂਦੇ ਨੇ ਉਹ। ਇੱਧਰ ਆਪੇ ਆਏ ਆ, ਲਿਆਂਦੇ ਨਹੀਂ ਆਏ ਆਪ ਉਹ। ਅੱਛਾ, ਹਾਂਜੀ ਪਰ ਬਹੁਤ ਸਾਰੇ ਕਹਿੰਦੇ ਆ ਵੀ ਲਿਆਂਦੇ ਆ। ਉਹ ਕਈਆਂ ਜਿਹੜਾ ਮਰਜ਼ੀ ਕਹੀ ਜਾਵੇ, ਕਹਿਣ ਨੂੰ ਕੌਣ ਪੁੱਛਦਾ, ਆਏ ਆਪ ਆ ਉਹ। ਇੱਕ ਦਿਨ ਪਹਿਲਾਂ ਤਾਂ ਉਹ ਸਿਰ ਤੇ ਕਰਜ਼ੇ ਦੀ ਪੰਡ ਚੱਕੀ ਫਿਰਦੇ ਸੀ, ਇੱਧਰ ਸੰਗਲ ਲੈ ਕੇ ਵੀ ਗਿਆ ਉਹ, ਇਹਦੀ ਗੱਲ ਹੈਗੀ, ਸੰਗਲ ਲੈ ਕੇ ਵੀ ਗਿਆ। ਤੇ ਉਹ ਕਹਿੰਦੇ ਉਹੀ ਸੰਗਲ ਲੱਤਾਂ ਨੂੰ ਪਾ ਲਿਆ। ਆਪਣੇ ਪਾਇਆ, ਸਾਡੇ ਤੱਕ ਹੋਰ ਨਹੀਂ ਕਿਤੇ ਪਾਇਆ। ਆ ਗਿਆ ਵਧੀਆ ਤਾਂ ਬੰਦਾ, ਵਧੀਆ ਕੰਮ ਕਰ ਰਹੀ ਹੈ ਆਮ ਆਦਮੀ। ਵਧੀਆ ਵਧੀਆ। ਹਾਂਜੀ ਬਹੁਤ ਵਧੀਆ ਕੰਮ ਕੀਤੇ, 2 ਸਾਲ 'ਚ ਕੀਤੇ ਆ। ਬਹੁਤ ਸਾਰੇ ਲੋਕ ਤਾਂ ਸਵਾਲ ਵੀ ਚੱਕਦੇ ਨੇ, ਕਹਿੰਦੇ ਇਹ ਤਾਂ ਕਰਪਸ਼ਨ ਦਾ ਹੋਰ ਸਿਰਾ ਲੱਗ ਗਿਆ, ਕਰਪਸ਼ਨ ਰੋਕਣੀ ਕਾਹਦੀ ਸੀ? ਉਸ ਤੋਂ ਬਾਅਦ ਫਿਰ ਇਹ ਗੱਲਾਂ ਹੁੰਦੀਆਂ ਨੇ ਕਿ ਦਿੱਲੀ ਤੋਂ ਸਰਕਾਰ ਚੱਲਦੀ ਹੈ, ਪੰਜਾਬ ਦੇ ਵਾਲਿਆਂ ਨੂੰ ਤਾਂ ਪੁੱਛਦਾ ਹੀ ਕੋਈ ਨਹੀਂ। 92 ਵਿਧਾਇਕ ਜਿਤਾਏ ਸੀ, ਉਹਨਾਂ 'ਚੋਂ ਬੋਲਦਾ ਕੋਈ ਨਹੀਂ, ਸਿਰਫ ਮੁੱਖ ਮੰਤਰੀ ਗੱਲ ਕਰਦਾ। ਆਪੋਜੀਸ਼ਨ ਪਾਰਟੀਆਂ ਨੇ ਕਹਿਣਾ ਹੀ ਹੁੰਦਾ। ਠੀਕ ਹੈ ਨਾ, ਉਹਨੇ ਆਪ ਤਾਂ ਕੀਤਾ ਕੋਈ ਨਹੀਂ, 70 ਸਾਲ ਰਹੇ ਆ ਉਹ। ਕੀ ਕੀਤਾ ਉਹਨਾਂ ਨੇ ਦੱਸੋ ਮੈਨੂੰ? ਕੀਤਾ ਕਹਿੰਦੇ 5 ਸਾਲ 'ਚ, 70 ਸਾਲ 'ਚ, ਤੇ ਇਹਨਾਂ ਨੇ ਕੀਤਾ ਆਮ ਆਦਮੀ ਪਾਰਟੀ ਨੇ। ਕੀ ਕੀਤਾ ਤੁਸੀਂ? ਭਗਵੰਤ ਮਾਨ ਮੁੱਖ ਮੰਤਰੀ ਦੇ ਫੈਨ ਆ ਅੱਛਾ, ਬਸ, ਫੈਨ ਹੋ ਉਹਦੇ। ਪੂਰੇ। ਤੇ ਕਈ ਵਾਰੀ ਤਾਂ ਉਹ ਵਿੱਚ ਸ਼ਗੂਫਾ ਛੱਡ ਜਾਂਦੇ, ਵਿਧਾਨ ਸਭਾ 'ਚ ਕਾਰਵਾਈ ਹੋ ਰਹੀ ਹੁੰਦੀ, ਕਹਿੰਦੇ ਬਾਹਰੋਂ ਜਿੰਦਾ ਲਾ ਲਓ, ਅੱਜ ਕਿਸੇ ਨੂੰ ਜਾਣ ਨਹੀਂ ਦੇਣਾ। ਵਿਧਾਨ ਸਭਾ ਤਾਂ ਕੰਮ ਕਾਨੂੰਨ ਘੜਨ ਦੇ ਲਈ, ਪੰਜਾਬ ਦੇ ਭਲੇ ਦੀਆਂ ਗੱਲਾਂ ਕਰਨ ਲਈ ਬਣਿਆ ਜੀ। ਉੱਥੇ ਵੀ ਸਿਰ ਅੜਾਈ ਲੜੀ ਜਾਣਗੇ, ਲੜ ਤਾਂ ਮੂਰਖ ਵੀ ਸਕਦਾ, ਇਹ ਤਾਂ ਕਿਉਂ? ਨਹੀਂ, ਮੂਰਖਾਂ ਦੀ ਗੱਲ ਨਹੀਂ ਹੁੰਦੀ। ਜਦੋਂ ਵਿਰੋਧੀ ਪਾਰਟੀ ਉਹ ਗੱਲ ਸੁਣਦੀਆਂ ਨਹੀਂ ਉਹਦੀਆਂ, ਜੇ ਸੱਚੀ ਗੱਲ ਕਰਦਾ ਸੁਣਦੀਆਂ ਨਹੀਂ, ਬੋਲਦੀਆਂ ਮੂਹਰੇ। ਫਿਰ ਇਹ ਵੀ ਗੱਲ ਕਹਿ ਦਿੰਦੇ ਆ ਵੀ ਆਮ ਘਰਾਂ ਦੇ ਪਹਿਲੀ ਵਾਰੀ ਬਣੇ ਸੀ, ਇਹਨਾਂ ਨੂੰ ਹਜੇ। ਹਾਂ ਬਸ, ਸਹੀ ਗੱਲ ਆ, ਇਹ ਵਾਕਿਆ ਸਹੀ ਗੱਲ ਆ। ਸਾਰੇ ਆਮ ਘਰਾਂ ਦੇ ਆ, ਕੋਈ ਮੋਬਾਈਲ ਰਿਪੇਅਰ ਕਰਨ ਵਾਲਾ, ਕੋਈ ਕੁਛ ਆ ਕੋਈ ਅੱਜ ਪੁੱਛੋ ਜਾ ਕੇ, ਅੱਜ ਕਰਦੇ ਨੇ ਮੋਬਾਈਲ ਰਿਪੇਅਰ? ਅੱਜ ਨਹੀਂ, ਅੱਜ ਲੈ ਹੁਣ ਮੰਤਰੀ ਬਣ ਗਿਆ, ਉਹਲੇ ਕਾਹਨੂੰ ਕਰਨਾ? ਇਹੀ ਤਾਂ ਗੱਲ ਹੈ। ਆ ਤੁਸੀਂ ਆਪਣੀ ਗੱਲ ਦੇ ਘੇਰੇ 'ਚ ਆਪ ਹੀ ਆ ਗਏ। ਜਦੋਂ ਲੋਕਾਂ ਦੇ ਪੈਸੇ ਤੇ ਫਿਰ ਪੜਨਾ, ਕਿਉਂ ਨਹੀਂ ਕਰਨਾ? ਹੁਣ ਕਿਉਂ ਨਹੀਂ ਕਰਨਾ ਮੋਬਾਈਲ? ਆਪਣੇ ਉਹ ਕਰਦੇ ਵੀ ਆ, ਕਰਨਗੇ ਵੀ, ਪਰ ਬਾਕੀ ਪਾਰਟੀਆਂ ਨੇ ਕੀ ਕੀਤਾ? ਦੱਸ ਮੈਨੂੰ ਜਵਾਬ ਦਿਓ ਤੁਸੀਂ, ਬਾਕੀ ਪਾਰਟੀਆਂ ਨੇ ਕੀ ਕੀਤਾ? ਬਾਕੀ ਪਾਰਟੀਆਂ ਨੇ ਨਹੀਂ ਕੀਤਾ, ਅਸੀਂ ਉਹਨਾਂ ਨੂੰ ਵੀ ਭੰਡਦੇ ਆ, ਉਹਨਾਂ ਨੇ ਕੁਝ ਨਹੀਂ ਕੀਤਾ। ਨਹੀਂ, ਸਾਡਾ ਕੰਮ ਹੈ, ਅਸੀਂ ਪੱਤਰਕਾਰ ਹਾਂ, ਜਿੱਥੇ ਗਲਤ ਹੋ ਰਿਹਾ ਹੈ ਉਹਨਾਂ ਨੂੰ ਗਲਤ ਕਵਾਂਗੇ। ਜੇ ਆਮ ਆਦਮੀ ਪਾਰਟੀ ਕੁਝ ਗਲਤ ਕਰੂਗੀ ਉਹਨੂੰ ਕਹਾਂਗੇ, ਭਾਜਪਾ ਕਰੂ ਉਹਨੂੰ ਕਹਾਂਗੇ, ਕਾਂਗਰਸ ਕਹੂਗੀ ਉਹਨੂੰ ਕਹਾਂਗੇ। ਭਾਜਪਾ ਇਸ ਸਮੇਂ ਦੇਸ਼ ਦੇ ਵਿੱਚ ਕਿਹੋ ਜਿਹੇ ਹਾਲਾਤ ਕਰ ਰਹੀ ਹੈ, ਕਿਸ ਤਰੀਕੇ ਦੇ ਨਾਲ ਹਿੰਦੂ ਮੁਸਲਿਮ ਕਰਾਇਆ ਜਾ ਰਿਹਾ, ਅਸੀਂ ਉਹਨੂੰ ਵੀ ਕਹਿੰਦੇ ਆ, ਹੈ ਨਾ? ਤੇ ਤੁਹਾਨੂੰ ਹੁਣ ਕੀ ਲੱਗਦਾ, ਤੁਹਾਡੇ ਜਿਹੜੇ ਕੇਜਰੀਵਾਲ ਸਾਹਿਬ ਕੱਟੜ ਇਮਾਨਦਾਰੀ ਦਾ ਦਾਅਵਾ ਕਰਕੇ ਆਏ ਸੀ, ਉਹ ਤਾਂ ਜੇਲ੍ਹ 'ਚ ਬੈਠੇ ਨੇ, ਕਹਿੰਦੇ ਕੱਟੜ ਇਮਾਨਦਾਰ। ਉਹ ਕਿਉਂ ਜੇਲ੍ਹ 'ਚ ਆ ਪਤਾ? ਕਿਉਂ? ਉਹ ਜੇਲ੍ਹ ਸਰਕਰੇ ਪ੍ਰਚਾਰ ਨਾ ਕਰੇ, ਉਹਦਾ ਬਹੁਤ ਵਧੀਆ ਪ੍ਰਚਾਰ ਕਰਦਾ ਉਹ। ਇਹ ਡਰਦੇ ਨੇ ਜੇਲ੍ਹ 'ਚ ਕਰਤਾ ਉਹਨੂੰ ਨਿਕਲਿਆ ਕੀ ਕੁਝ ਵੀ ਨਹੀਂ। ਈਡੀ ਨੇ ਵੀ ਕਹਿ ਤੁਹਾਡੇ ਕੋਲ ਸੂਤ ਹੈ ਨਹੀਂ ਕੋਈ ਵੀ ਉਹਦਾ। ਅੱਛਾ, ਇਹ ਸੁਣੀਆਂ ਗੱਲ ਕਿ ਨਹੀਂ ਸੁਣੀਆਂ?
ਈਡੀ ਕਹਿੰਦੀ ਹੈ ਸਾਡੇ ਕੋਲ ਕੋਈ ਸਬੂਤ ਨਹੀਂ ਹੈ। ਠੀਕ ਆ, ਤੇ ਸੁਪਰੀਮ ਕੋਰਟ ਨੇ ਹੁਣ ਤਰੀਕ ਪਾਤੀ ਉਹਨਾਂ ਦੀ, ਉਹ ਦੇਖੋ ਕੀ ਬਣਦਾ। ਮਤਲਬ ਸਾਨੂੰ ਪਤਾ ਵੀ ਵੋਟਾਂ ਤੱਕ ਛੱਡਣਾ ਨਹੀਂ ਉਹਨਾਂ ਨੇ, ਨਹੀਂ ਛੱਡਣਗੇ। ਨਾ ਕਰੇ ਬਸ ਆਹੀ ਮਸਲਾ। ਤੁਸੀਂ ਆਮ ਆਦਮੀ ਪਾਰਟੀ ਦੇ ਨਾਲ? ਆਪਾਂ ਆਮ ਆਦਮੀ ਪਾਰਟੀ ਦੇ ਨਾਲ ਆ ਪੱਕਾ। ਹਾਂਜੀ, ਬਹੁਤ ਧੰਨਵਾਦ। ਤੁਹਾਡਾ ਨਾਮ? ਰਣਧੀਰ, ਤੁਸੀਂ ਕਿੱਥੋਂ ਰਹਿਣ ਵਾਲੇ ਹੋ? ਪਿੰਡ ਰਾਜੂਵਾਲ ਮੇਰਾ। ਰਾਜੋਵਾਲ, ਠੀਕ ਹੈ। ਭਾਈ ਹੁਣੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੱਟੜ ਫੈਨ ਨੇ, ਸੀਐਮ ਮਾਨ ਦੇ ਕੱਟੜ ਫੈਨ ਨੇ। ਸੋ ਤੁਹਾਨੂੰ ਹੁਸ਼ਿਆਰਪੁਰ ਸ਼ਹਿਰ ਦੇ ਵਿੱਚੋਂ ਅਸੀਂ ਵੱਖ-ਵੱਖ ਲੋਕਾਂ ਦੇ ਨਾਲ ਗੱਲਬਾਤ ਕਰਕੇ ਸਰਵੇ ਜਾਂ ਗਰਾਊਂਡ ਰਿਪੋਰਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਗੱਲਬਾਤ ਤੁਹਾਨੂੰ ਕਿਹੋ ਜਿਹੀ ਲੱਗੀ, ਆਪਣੇ ਵਿਚਾਰ ਰਾਏ ਟਿੱਪਣੀਆਂ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।